10-12 ਦਿਨਾਂ ਬਾਅਦ ਜਿਹੜਾ ਸੀਨ ਕਲੀਅਰ ਹੋ ਰਿਹਾ ਹਾਂਜੀ ਉਤੋਂ ਨਜ਼ਰ ਆ ਰਿਹਾ ਹੈਗਾ ਵੀ ਅਮਰੀਕਾ ਨੇ ਮੇਨ ਰੋਲ ਪਲੇ ਕਰਿਆ, ਕੈਨੇਡਾ ਨੇ ਤਾਂ ਉਹਦੇ ਕਹੇ ਤੋਂ ਹੀ ਸਾਰਾ ਕੁਝ ਜਿਹੜਾ ਅੱਗੇ ਤੇ ਅੱਗੇ ਕਰਿਆ। ਵੀ ਇੱਕ ਤਾਂ ਅਮਰੀਕਾ ਨਰਿੰਦਰ ਮੋਦੀ ਨੂੰ ਅਗਲੇ ਪ੍ਰਧਾਨ ਮੰਤਰੀ ਦੇ ਤੌਰ ਤੇ ਨਹੀਂ ਦੇਖਣਾ ਚਾਹੁੰਦਾ। ਭਾਰਤ ਦੀ ਪਿਛਲੇ 70 ਸਾਲਾਂ ਦੀ ਫੋਰਨ ਪਾਲਿਸੀ ਇਸ ਗੱਲੋਂ ਹੀ ਡਰੀ ਹੋਈ ਰਹੀ ਆ ਵੀ ਕਿਤੇ ਸਿੱਖਾਂ ਦਾ ਮਸਲਾ ਯੂਐਨਓ ਤੱਕ ਨਾ ਪਹੁੰਚ ਜਾਵੇ। ਉਹ ਜਿਹੜੀ ਯੂਐਨਓ ਵਿੱਚ ਪਰਮਾਨੈਂਟ ਸੀਟ ਵੀ ਮੰਗ ਰਹੇ ਆ, ਹੋਰ ਕਿਸੇ ਗੱਲੋਂ ਨਹੀਂ ਮੰਗ ਰਹੇ, ਸਿਰਫ ਸਿੱਖ ਕੌਜ਼ ਕਰਕੇ ਮੰਗ ਰਹੇ ਆ ਵੀ ਜੇ ਸਿੱਖ ਕੌਜ਼ ਦਾ ਮਸਲਾ ਯੂਐਨਓ ਚ ਆਇਆ ਤਾਂ ਸਾਡੇ ਕੋਲ ਆਪਣੇ ਕੋਲ ਬਟਨ ਦਬਾਉਣ ਦੀ ਪਾਵਰ ਹੋਣੀ ਚਾਹੀਦੀ ਆ ਉਸ ਵੀਟੋ ਕਰਨ ਲਈ। ਹੋਰ ਕਿਸੇ ਮਸਲੇ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਨਾ। ਮੈਨੂੰ ਤਾਂ ਇਹ ਲੱਗਦਾ ਵੀ ਸਾਰਾ ਕੀਤਾ ਕਰਾਇਆ ਅਮਰੀਕਾ ਦਾ ਹੈ ਨਾ। ਇਹ ਕੈਨੇਡਾ ਵਿੱਚ ਜਿਹੜੀ ਭਾਰਤ ਦੀ ਐਮਬੈਸੀ ਆ ਉਹਦੇ ਵਿੱਚ ਕੰਮ ਕਰਨ ਵਾਲੇ ਚਾਹੇ ਆਫੀਸਰ ਨੇ ਚਾਹੇ ਵਰਕਰ ਨੇ, ਉਹ ਕਿਤੇ ਨਾ ਕਿਤੇ ਅਮਰੀਕਾ ਲਈ ਇੱਕ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਆ, ਸੋ ਡਬਲ ਏਜੰਟ ਦੇ ਤੌਰ ਤੇ। ਅਮਰੀਕਾ ਨਹੀਂ ਚਾਹੁੰਦਾ ਵੀ ਚਾਹੇ ਸਾਡਾ ਵੱਡੇ ਤੋਂ ਵੱਡਾ ਅਲਾਈ ਹੋਵੇ, ਉਹਦਾ ਜਿਹੜਾ ਹੈਡ ਆਫ ਸਟੇਟ ਆ ਉਹ ਕੀ ਗੱਲਾਂ ਕਰ ਰਿਹਾ ਉਹ ਅਮਰੀਕਾ ਕੋਲ ਹੁੰਦੀਆਂ। ਸੋ ਸਿੱਖਾਂ ਨੂੰ ਜੇ 75 ਸਾਲਾਂ ਤੋਂ ਵਰਤੇ ਜਾ ਰਹੇ ਆ, ਇੱਕ ਵਾਰੀ ਅਮਰੀਕਾ ਤੋਂ ਵੀ ਵਰਤੇ ਜਾਓ। ਇਹ ਤਾਂ ਵੀ ਸਾਡੀਆਂ ਕੋਈ ਸਲਤਨਤਾਂ ਖੜੀਆਂ ਨੇ ਵੀ ਉਹ ਖਤਮ ਹੋ ਜਾਣਗੀਆਂ ਜੇ ਅਮਰੀਕਾ ਸਾਨੂੰ ਵਰਤ ਗਿਆ। ਸਾਡੇ ਕੋਲ ਤਾਂ ਹੈ ਕੁਛ ਨਹੀਂ ਵੀ, ਕੋਈ ਸਲਤਨਤ ਨਹੀਂ, ਕੋਈ ਰਾਜ ਨਹੀਂ, ਕੋਈ ਅੰਪਾਇਰ ਨਹੀਂ, ਕੋਈ ਮਿਲਟਰੀ ਨਹੀਂ, ਕੋਈ ਦੇਸ਼ ਨਹੀਂ, ਹੈ ਨਾ। ਸੋ ਸਿੱਖ ਗਵਾਉਣਗੇ ਕੀ ਜੇ ਵਰਤੇ ਵੀ ਗਏ ਤਾਂ। ਵੈਸਟ ਚਾਹੁੰਦਾ ਹੁਣ ਭਾਰਤ ਗਲਤੀ ਤੇ ਗਲਤੀ ਕਰੇ, ਪਰ ਸਿੱਖ ਪੱਤੇ ਨੂੰ ਵਰਤ ਕੇ ਜੋ ਬਾਈਡਨ ਤੇ ਅਮਰੀਕਨ ਪ੍ਰਸ਼ਾਸਨ ਨੇ ਇਹ ਦੱਸ ਦਿੱਤਾ ਵੀ ਤੁਹਾਡੀ ਸਭ ਤੋਂ ਕਮਜ਼ੋਰ ਕੜੀ ਨੂੰ ਅਸੀਂ ਹੱਥ ਪਾ ਲਿਆ। ਰਾਸ਼ਟਰਪਤੀ ਨੇ ਦੋ ਸ਼ਬਦਾਂ 'ਚ ਗੱਲ ਨਿਬੇੜਤੀ। ਉਹ ਕਹਿੰਦਾ ਜਿਹੜੇ ਘਰ ਹੁੰਦੇ ਆ ਉਹ ਲੋਕਾਂ ਦੇ ਰਹਿਣ ਦੀ ਸਹੂਲਤ ਲਈ ਹੁੰਦੇ ਆ, ਮੁਨਾਫਾ ਕਮਾਉਣ ਲਈ ਨਹੀਂ। ਲਓ ਜੀ, ਰਾਸ਼ਟਰਪਤੀ ਨੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਵੀ ਤੁਸੀਂ ਇਹ ਭੁੱਲ ਜਾਓ ਵੀ ਯੂਨੀਵਰਸਿਟੀਆਂ ਦੀਆਂ ਇਹ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਤੁਸੀਂ ਬੀਜਿੰਗ ਤੇ ਸ਼ੰਘਾਈ ਦੀਆਂ ਜਿਹੜੀਆਂ ਬਹੁਤ ਹੀ ਉੱਚੀਆਂ ਤੇ ਚਮਕਦਾਰ ਬਿਲਡਿੰਗਾਂ ਉਹਦੇ ਵਿੱਚ ਕੰਮ ਕਰਦੇ ਨਜ਼ਰ ਪਾਉਂਗੇ, ਵੀ ਤੁਸੀਂ ਉੱਥੇ ਨੌਕਰੀਆਂ ਲੱਭਦੇ ਨਜ਼ਰ ਆਉਂਗੇ। ਯੂ ਹੈਵ ਟੂ ਗੋ ਬੈਕ ਟੂ ਵਿਲੇजेस, ਕਹਿੰਦਾ ਸੇਵਾ ਕਰਨ ਲਈ ਪਿੰਡਾਂ ਵਿੱਚ ਜਾਣਾ ਪੈਣਾ। ਬਾਈਡਨ ਨੇ ਆ ਪੱਤਾ ਖੇਲਿਆ ਨਾ। ਇਹ ਲੱਗਦਾ ਵੀ ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਕੋਈ ਸਟਰਕਚਰਿੰਗ ਆਫ ਏਸ਼ੀਆ ਬਾਰੇ ਫੈਸਲਾ ਕਰ ਲਿਆ ਹੋਇਆ। ਉਹ ਅੱਜ ਹੋਵੇ, ਕੱਲ ਨੂੰ ਹੋਵੇ, 5 ਸਾਲਾਂ ਨੂੰ ਹੋਵੇ, 10 ਜਾਂ 20 ਸਾਲਾਂ ਨੂੰ ਹੋਵੇ, ਮਤਲਬ ਕਿ ਇਹ ਚੱਲਦੇ ਹੌਲੀ ਨੇ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਪਿਛਲੇ ਕਈ ਦਿਨਾਂ ਤੋਂ ਆਪਾਂ ਗੱਲਬਾਤ ਕਰਦੇ ਆ ਰਹੇ ਹਾਂ ਜੋ ਇਸ ਟਾਈਮ ਭਾਈ ਨਿੱਜਰ ਹੁਣਾਂ ਦੇ ਕਤਲ ਤੋਂ ਬਾਅਦ ਦੇ ਵਿੱਚ ਵਾਪਰ ਰਿਹਾ। ਜੂਨ ਦੇ ਵਿੱਚ ਉਹਨਾਂ ਦਾ ਕਤਲ ਹੁੰਦਾ ਹੈ। ਕੁਛ ਹਫ਼ਤੇ ਪਹਿਲਾਂ 18 ਤਰੀਕ ਨੂੰ ਜਸਟਿਨ ਟਰੂਡੋ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਆ ਉੱਥੋਂ ਦੇ ਹਾਊਸ ਆਫ ਕਾਮਨ 'ਚ ਖੜ੍ਹ ਕੇ ਭਾਰਤ ਦੇ ਉੱਤੇ ਇਲਜ਼ਾਮ ਲਾਉਂਦੇ ਆ। ਉਸ ਤੋਂ ਬਾਅਦ ਦੇ ਵਿੱਚ ਜੀਓ ਪੋਲੀਟਿਕਸ ਬਹੁਤ ਜ਼ਿਆਦਾ ਬਦਲ ਰਹੀ ਆ, ਬਹੁਤ ਕੁਛ ਜਿਹੜਾ ਹੋ ਰਿਹਾ। ਉਸੇ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ UK ਤੋਂ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਵਤਾਰ ਸਿੰਘ ਜੀ, ਸਵਾਗਤ ਹੈ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਅਵਤਾਰ ਸਿੰਘ ਜੀ, ਅੱਜ ਆਪਾਂ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ, ਪਰ ਇੱਕ ਡਿਫਰੈਂਟ ਐਂਗਲ ਤੋਂ, ਇੱਕ ਡਿਫਰੈਂਟ ਅਪਰੋਚ ਤੋਂ ਵੀ ਆਪਾਂ ਇਸ ਜਿਹੜੀ ਗੱਲਬਾਤ ਨੂੰ ਲੈ ਕੇ ਚੱਲਦੇ ਹਾਂ। ਮਸਲਾ ਭਾਰਤ ਤੇ ਕੈਨੇਡਾ ਦੇ ਵਿੱਚ ਆ, ਪਰ ਨਾਲ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਚਰਚਾ ਆ। ਅਮਰੀਕਾ ਦੇ ਚਾਹੇ ਉਹ NSA ਦੇ ਐਡਵਾਈਜ਼ਰ ਨੇ, ਚਾਹੇ ਖੁਦ ਸੈਕਟਰੀ ਆਫ ਸਟੇਟ ਆ, ਇੱਥੋਂ ਤੱਕ ਕਿ ਕਈ ਅਖਬਾਰਾਂ ਦੇ ਹਵਾਲੇ ਨਾਲ ਕਹੀਏ ਤਾਂ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਇਸ ਮਸਲੇ ਨੂੰ ਜਿਹੜਾ ਉਹ ਸਿੱਧਾ ਚੁੱਕਿਆ ਆ। ਹੁਣ ਗੱਲ ਆਪਾਂ ਕਰਦੇ ਹਾਂ ਭਾਈ ਨਿੱਜਰ ਹੁਣਾਂ ਦੇ ਇਸ ਮਾਮਲੇ ਦੇ ਨੂੰ ਲੈ ਕੇ। ਜੇ ਸ਼ੁਰੂਆਤ ਕਰੀਏ ਗੱਲਬਾਤ ਨੂੰ ਜਿਹੜਾ ਉਹ ਲੈ ਕੇ ਤੁਰੀਏ ਅਵਤਾਰ ਸਿੰਘ ਜੀ, ਵੀ ਭਾਈ ਨਿੱਜਰ ਹੁਣਾਂ ਦੇ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਓਵਰਆਲ ਭੂਮਿਕਾ ਨੂੰ ਆਪਾਂ ਕਿੱਦਾਂ ਦੇਖਦੇ ਹਾਂ, ਕਿਵੇਂ ਦੇਖਦੇ ਹਾਂ? ਜਿੰਨਾ ਕੁ ਹੁਣ ਤੱਕ ਸਾਰਾ ਸੀਨ ਅਨਫੋਲਡ ਹੋਇਆ ਉਹਦੇ ਚੋਂ ਜੋ ਗੱਲ ਮੈਨੂੰ ਸਮਝ ਆਈ ਆ, ਮੈਨੂੰ ਤਾਂ ਇਹ ਲੱਗਦਾ ਵੀ ਸਾਰਾ ਕੀਤਾ ਕਰਾਇਆ ਅਮਰੀਕਾ ਦਾ ਹੈ ਨਾ। ਸੋ ਉਹਦੇ ਚੋਂ ਬੇਸ਼ੱਕ ਭਾਈ ਨਿੱਜਰ ਦਾ ਕਤਲ ਕੈਨੇਡਾ ਦੀ ਧਰਤੀ ਤੇ ਹੋਇਆ, ਪਰ ਕੈਨੇਡਾ ਸਾਨੂੰ ਲੱਗਦਾ ਵੀ ਡਿਪਲੋਮੈਟਿਕਲੀ ਉਹਨਾਂ ਪਾਵਰਫੁਲ ਨਹੀਂ ਸੀ ਵੀ ਉਹ ਇੰਡੀਆ ਨਾਲ ਸਿੱਧਾ ਮੱਥਾ ਲਾ ਸਕਦਾ। ਉਹ ਮੇਰੇ ਹਿਸਾਬ ਨਾਲ ਮੈਨੂੰ ਏਦਾਂ ਲੱਗਦਾ ਵੀ ਉਹ ਇਸ ਕਤਲ ਨੂੰ ਆਈ ਗਈ ਗੱਲ ਜੀ ਉਹ ਸਮਝ ਕੇ ਕਰ ਦੇਣੀ ਚਾਹੁੰਦਾ ਸੀ ਵੀ ਇੱਕ ਨਾਰਮਲ ਕਤਲ ਹੋਇਆ। ਵੀ ਦੇਖੀ ਜਾਓ, ਇੱਕ ਕ੍ਰਾਈਮ ਸੀਨ ਹੈਗਾ, ਉਹਦੀ ਜੋ ਇਨਵੈਸਟੀਗੇਸ਼ਨ ਹੋ ਨਾ ਹੋ। ਈਵਨ ਤੁਸੀਂ ਦੇਖੋ ਇੰਨੇ ਦਿਨਾਂ ਤੋਂ ਬਾਅਦ ਵੀ ਉਹਨਾਂ ਨੇ ਇੱਕੋ ਕੈਮਰੀ ਗੱਡੀ ਦੀਆਂ ਫੋਟੋਆਂ ਜਿਹੀਆਂ ਜਾਰੀ ਕਰਕੇ ਮੁੱਲਾ ਦੀ ਪੱਲਾ ਜਿਹਾ ਝਾੜ ਲਿਆ ਸੀ, ਹੈ ਨਾ। ਤੇ ਹੋਰ ਕੋਈ ਥੋਰੋ ਇਨਵੈਸਟੀਗੇਸ਼ਨ ਦੀਆਂ ਕੋਈ ਵੀ ਖਬਰਾਂ ਨਹੀਂ ਸੀ ਆਈਆਂ।
ਪਰ ਜੇ ਆਪਾਂ ਹੁਣ ਜਿਹੜੀ ਵਾਸ਼ਿੰਗਟਨ ਪੋਸਟ ਨੇ 90 ਸਕਿੰਟ ਦੀ ਵੀਡੀਓ ਜਾਰੀ ਕਰੀ ਆ, ਜੇ ਤੇ ਉਹ ਤੋਂ ਬਾਅਦ ਉਹਨੇ ਆਲੇ ਦੁਆਲੇ ਦੇ ਲੋਕਾਂ ਦੇ ਜਿਹੜੇ ਬਿਆਨ ਲਏ ਆ, ਔਰ ਜਿਨ੍ਹਾਂ ਬਿਆਨਾਂ ਵਿੱਚ ਲੋਕਾਂ ਨੇ ਕਿਹਾ ਵੀ ਸਾਡੇ ਤੱਕ ਤਾਂ ਹਲੇ ਤੱਕ ਪੁਲਿਸ ਨੇ ਕੋਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਈ ਵੀ ਅਪਰੋਚ ਨਹੀਂ ਕਰਿਆ, ਮੰਗ ਹੀ ਨਹੀਂ ਕੀਤੀ। ਸੋ ਮਤਲਬ ਕਿ ਲਗਾਤਾਰ ਉਹ ਇਹ ਗੱਲ ਆ ਰਹੀ ਵੀ ਸਾਡੇ ਨਾਲ ਕੋਈ ਕਿਸੇ ਨੇ ਵੀ ਆਲੇ ਦੁਆਲੇ ਜਿੱਥੇ ਘਟਨਾ ਹੋਈ ਆ ਵੀ ਪੁਲਿਸ ਨੇ ਅਪਰੋਚ ਨਹੀਂ ਕਰਿਆ। ਬੇਸ਼ੱਕ ਹੁਣ ਆਰਸੀਐਮਪੀ ਡਿਨਾਈ ਕਰ ਰਹੀ ਹੈ ਵੀ ਨਹੀਂ, ਵੀ ਆਰ ਵਰਕਿੰਗ ਔਨ ਆਵਰ ਪ੍ਰੋਫੈਸ਼ਨਲ ਥਿੰਗਸ ਲਾਈਕ ਦੈਟ, ਹੈ, ਪਰ ਸਾਨੂੰ ਲੱਗਦਾ ਹੈਗਾ ਵੀ ਇਸ ਸਮੁੱਚੇ ਘਟਨਾਕ੍ਰਮ ਨੂੰ ਦੀ ਇਨਵੈਸਟੀਗੇਸ਼ਨ ਵੀ ਅਮਰੀਕਾ ਨੇ ਕਰੀ ਆ, ਕਿਉਂਕਿ ਅਮਰੀਕਾ ਦੀ ਜਿਹੜੀ ਹੁਣ ਜਿਹੜਾ ਆ ਰਿਹਾ ਵੀ ਵੀ ਹੈਵ ਹਿਊਮਨ ਇੰਟੈਲੀਜੈਂਸ ਐਂਡ ਵੀ ਹੈਵ ਟੈਲੀਗ੍ਰਾਫਿਕ ਇੰਟੈਲੀਜੈਂਸ ਐਜ਼ ਵੈਲ। ਜਦੋਂ ਹਿਊਮਨ ਇੰਟੈਲੀਜੈਂਸ ਦੀ ਗੱਲ ਆ ਜਾਂਦੀ ਹੈ, ਇਟ ਮੀਨਸ ਵੀ ਕੈਨੇਡਾ ਵਿੱਚ ਜਿਹੜੀ ਭਾਰਤ ਦੀ ਐਮਬੈਸੀ ਆ ਉਹਦੇ ਵਿੱਚ ਕੰਮ ਕਰਨ ਵਾਲੇ ਚਾਹੇ ਆਫੀਸਰ ਨੇ ਚਾਹੇ ਵਰਕਰ ਨੇ, ਉਹ ਕਿਤੇ ਨਾ ਕਿਤੇ ਅਮਰੀਕਾ ਲਈ ਇੱਕ ਏਜੰਟ ਦੇ ਤੌਰ ਤੇ ਕੰਮ ਕਰ ਰਹੇ ਆ। ਸੋ ਡਬਲ ਏਜੰਟ ਦੇ ਤੌਰ ਤੇ ਉਹਨਾਂ ਦੇ ਜਾਂ ਆਫੀਸਰ ਕਰ ਰਹੇ ਨੇ ਜਾਂ ਜਿਹੜੇ ਉੱਥੇ ਕੰਮ ਕਰ ਰਹੇ ਹੈਗੇ। ਇਹ ਜਿਹੜੀ ਹਿਊਮਨ ਇੰਟੈਲੀਜੈਂਸ ਹੈਗੀ ਆ। ਦੂਜਾ ਹੈਗੀ ਜਿਹੜੀ ਡਿਜੀਟਲ ਇੰਟੈਲੀਜੈਂਸ ਹੈਗੀ ਆ। ਸੋ ਡਿਜੀਟਲ ਇੰਟੈਲੀਜੈਂਸ ਵਿੱਚ ਦੋ ਕੰਟਰੀਆਂ ਜਿਹੜੀਆਂ ਇਹਨਾਂ 5 ਆਈਜ਼ ਵਿੱਚੋਂ 2 ਕੰਟਰੀਆਂ ਯੂਕੇ ਐਂਡ ਅਮਰੀਕਾ, ਉਹਨਾਂ ਦੀ ਜਿਹੜੀ ਇੰਟੈਲੀਜੈਂਸ ਵਾਈਸ ਆ ਬਹੁਤ ਹੀ ਵੱਡੀ ਪ੍ਰੋਮੀਨੈਂਸ ਹੈਗੀ ਆ। ਸੋ ਯੂਕੇ ਵਿੱਚ ਇੱਥੇ ਆਕਸਫੋਰਡ ਦੇ ਲਾਗੇ ਇੱਕ ਇਹਨਾਂ ਦਾ ਬਹੁਤ ਵੱਡਾ ਹੈੱਡਕੁਆਟਰ ਆ, ਸ਼ਹਿਰ ਹੈਗਾ ਚੈਲਥਨਹੈਮ। ਚੈਲਥਨਹੈਮ ਵਿੱਚ ਯੂਕੇ ਦਾ ਹੈ ਜਰਨਲ ਕਮਿਊਨੀਕੇਸ਼ਨ ਹੈੱਡਕੁਆਟਰ। ਉਸ ਹੈੱਡਕੁਆਟਰ ਵਿੱਚ ਉਹ ਪੂਰੀ ਦੁਨੀਆ ਦੇ ਟੈਲੀਫੋਨ, ਪੂਰੀ ਦੁਨੀਆ ਦੀਆਂ ਈਮੇਲਾਂ, ਸਾਰੇ ਸੋਸ਼ਲ ਮੀਡੀਆ ਦੀ ਜੋ ਐਕਟੀਵਿਟੀ ਆ ਉਹਨੂੰ ਮੋਨੀਟਰ ਕਰਦੇ ਆ, ਔਰ ਜਿਹੜੀ ਉਹਨਾਂ ਨੇ ਸਾਰੀਆਂ ਭਾਸ਼ਾਵਾਂ ਦੇ ਉੱਥੇ ਜਿਹੜੇ ਹੈਗੇ ਆ ਟਰਾਂਸਲੇਟਰ ਰੱਖੇ ਹੋਏ ਆ। ਸੋ ਇਟ ਮੀਨਸ ਉਹਨਾਂ ਦਾ ਤੇ ਅਮਰੀਕਾ ਦਾ। ਹੁਣ ਅਮਰੀਕਾ ਦੀ ਇੰਟੈਲੀਜੈਂਸ ਦਾ ਤੁਸੀਂ ਦੇਖੋ ਵੀ 2-3 ਸਾਲ ਪਹਿਲਾਂ, 3 ਜਾਂ 4 ਸਾਲ ਪਹਿਲਾਂ ਦੀ ਗੱਲ ਹੈਗੀ ਆ ਜੀ, ਜਰਮਨ ਇਹਨਾਂ ਦਾ ਬਹੁਤ ਵੱਡਾ ਅਲਾਈ ਆ। ਜਰਮਨ ਨਾਲ ਅਮਰੀਕਾ ਦੀ ਬਹੁਤ ਜ਼ਿਆਦਾ ਬਣਦੀ ਹੈਗੀ ਆ। ਸੋ 4 ਕੁ ਸਾਲ ਪਹਿਲਾਂ ਇਹ ਗੱਲ ਆਈ ਸੀ ਵੀ ਜਰਮਨ ਇੰਟੈਲੀਜੈਂਸ ਵੀ ਬਹੁਤ ਹੀ ਆਪਾਂ ਕਹਿ ਸਕਦੇ ਵੀ ਕੰਪੀਟੈਂਟ ਇੰਟੈਲੀਜੈਂਸ ਮੰਨੀ ਜਾਂਦੀ ਆ। ਉਹਨਾਂ ਦੀ ਜਿਹੜੀ ਚਾਂਸਲਰ ਸੀ ਬੀਬੀ ਐਂਜਲਾ ਮਰਕਲ ਨੂੰ ਜਿਹੜਾ ਨਿੱਜੀ ਟੈਲੀਫੋਨ ਦਿੱਤਾ ਗਿਆ ਸੀ, ਉਹਦੀ ਚਿਪ ਸੀ ਜਿਹੜੀ ਬਹੁਤ ਸਿਕਿਉਰ ਸੀ, ਬਹੁਤ ਹੀ ਜ਼ਿਆਦਾ ਸਿਕਿਉਰ ਜਰਮਨ ਇੰਟੈਲੀਜੈਂਸ ਨੇ ਕਰਕੇ ਪਾਈ ਹੋਈ ਸੀ। ਪਰ ਇਹ ਮੁੜ ਕੇ ਖਬਰਾਂ ਆਈਆਂ ਵੀ ਅਮਰੀਕਾ ਨੇ ਉਸ ਚਿਪ ਵਿੱਚ ਵੀ ਇੰਕਲੂਡ ਕਰਿਆ। ਅਮਰੀਕਾ ਨਹੀਂ ਚਾਹੁੰਦਾ ਵੀ ਚਾਹੇ ਸਾਡਾ ਵੱਡੇ ਤੋਂ ਵੱਡਾ ਅਲਾਈ ਹੋਵੇ, ਉਹਦਾ ਜਿਹੜਾ ਹੈੱਡ ਆਫ ਸਟੇਟ ਆ ਉਹ ਕੀ ਗੱਲਾਂ ਕਰ ਰਿਹਾ ਉਹ ਅਮਰੀਕਾ ਕੋਲ ਹੁੰਦੀਆਂ। ਸੋ ਇਟ ਮੀਨਸ ਜਿਹੜੇ ਇਹ ਅਮਰੀਕਾ ਤੇ ਯੂਕੇ ਦੀ ਡਿਜੀਟਲ ਇੰਟੈਲੀਜੈਂਸ ਆ, ਉਹਨੇ ਭਾਈ ਨੱਜਰ ਦੇ ਕੇਸ ਨੂੰ ਜਿੱਦਾਂ ਅਨਕਵਰ ਕਰਨ ਵਿੱਚ ਬਹੁਤ ਵੱਡਾ ਭੂਮਿਕਾ ਨਿਭਾਈ ਆ। ਸੋ ਮੇਨਲੀ ਹੁਣ ਜਿਹੜਾ 10-12 ਦਿਨਾਂ ਬਾਅਦ ਜਿਹੜਾ ਸੀਨ ਕਲੀਅਰ ਹੋ ਰਿਹਾ, ਹਾਂਜੀ, ਉਹ ਤੋਂ ਨਜ਼ਰ ਆ ਰਿਹਾ ਹੈਗਾ ਵੀ ਅਮਰੀਕਾ ਨੇ ਮੇਨ ਰੋਲ ਪਲੇ ਕਰਿਆ, ਕੈਨੇਡਾ ਨੇ ਤਾਂ ਉਹਦੇ ਕਹੇ ਤੋਂ ਹੀ ਸਾਰਾ ਕੁਝ ਜਿਹੜਾ ਅੱਗੇ ਤੇ ਅੱਗੇ ਕਰਿਆ। ਸੋ ਜੇ ਪ੍ਰਤਾਪ ਸਿੰਘ ਜੀ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਵੀ ਮੇਨ ਅਮਰੀਕਾ ਦੀ ਭੂਮਿਕਾ ਆਪਾਂ ਦੇਖ ਰਹੇ ਹਾਂ ਇਸ ਪੂਰੇ ਪ੍ਰਕਰਨ ਦੇ ਵਿੱਚ, ਜੀਓਪੋਲਿਟਿਕਸ ਦੇ ਉੱਤੇ ਜੋ ਇਸ ਟਾਈਮ ਵਾਪਰ ਰਿਹਾ ਉਹ ਸਾਰਾ ਕੁਛ ਆ। ਜੇ ਇਸੇ ਸੰਦਰਭ ਨੂੰ ਅਮਰੀਕਾ ਦੇ ਹਿੱਤਾਂ ਦੇ ਨਾਲ ਦੇਖੀਏ ਤਾਂ ਅਮਰੀਕਾ ਦੇ ਹਿੱਤ ਕੀ ਆ? ਕਿਉਂ ਅਮਰੀਕਾ ਇੰਨੀ ਦਿਲਚਸਪੀ ਲੈ ਰਿਹਾ ਆ ਇਸ ਪੂਰੇ ਮਾਮਲੇ ਦੇ ਵਿੱਚ? ਹਾਂਜੀ, ਇਹ ਤੁਹਾਡਾ ਬਹੁਤ ਹੀ ਅਹਿਮ ਸਵਾਲ ਆ, ਕਿਉਂਕਿ ਅਲਟੀਮੇਟਲੀ ਇਹ ਸਵਾਲ ਆ ਜਿਹੜਾ ਪਹਿਲੇ ਸਵਾਲ ਤੋਂ ਜਵਾਬ ਤੋਂ ਬਾਅਦ ਬਿਲਕੁਲ ਆਉਣਾ ਬਣਦਾ ਹੈ। ਸੋ ਅਮਰੀਕਾ ਦੇ ਕੁਝ ਸ਼ਾਰਟ ਟਰਮ ਗੋਲਸ ਨੇ, ਕੁਝ ਲੌਂਗ ਟਰਮ ਗੋਲਸ ਨੇ। ਠੀਕ ਹੈ। ਸੋ ਜਿਹੜੇ ਸ਼ਾਰਟ ਟਰਮ ਗੋਲਸ ਨੇ ਉਹ 2 ਨੇ, ਜਿੰਨੇ ਕਿ ਮੈਨੂੰ ਸਮਝ ਆ ਇੰਟਰਨੈਸ਼ਨਲ ਪੋਲਿਟਿਕਸ ਦੀ। ਸ਼ਾਰਟ ਟਰਮ ਗੋਲਸ ਵਿੱਚ ਇਹ ਹੈਗਾ ਵੀ ਇੱਕ ਤਾਂ ਅਮਰੀਕਾ ਨਰਿੰਦਰ ਮੋਦੀ ਨੂੰ ਅਗਲੇ ਪ੍ਰਧਾਨ ਮੰਤਰੀ ਦੇ ਤੌਰ ਤੇ ਨਹੀਂ ਦੇਖਣਾ ਚਾਹੁੰਦਾ। ਬਿਲਕੁਲ। ਸੋ ਉਹਨਾਂ ਦੀ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਸਮਝ ਆ ਗਈ ਹੋਈ ਆ ਵੀ ਜਿਹੜੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਸ ਰਾਹ ਤੇ ਭਾਰਤ ਚੱਲ ਰਿਹਾ ਹੈ ਉਹ ਡੈਮੋਕ੍ਰੇਸੀ ਤੋਂ ਡੀਰੇਲ ਹੋ ਰਿਹਾ ਤੇ ਉਹ ਤਾਨਾਸ਼ਾਹੀ ਵੱਲ ਵਧ ਰਿਹਾ। ਸੋ ਉਹਨਾਂ ਦੀਆਂ ਇਹ ਕੈਲਕੂਲੇਸ਼ਨਸ ਆ ਵੀ ਜੇ ਤੀਜੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਆ ਜਾਂਦੀ ਆ ਤਾਂ ਭਾਰਤ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ, ਪ੍ਰੈਸ ਫਰੀਡਮ, ਘੱਟ ਗਿਣਤੀਆਂ ਤੇ ਤਸ਼ੱਦਦ ਤੇ ਪੂਰੀ ਤਰ੍ਹਾਂ ਇੱਕ ਕਲੋਜ਼ਡ ਸੋਸਾਇਟੀ ਆ ਜਿਹੜੀ ਉਹ ਬਣ ਸਕਦੀ ਹੈਗੀ ਆ, ਹਨਾ। ਸੋ ਪਹਿਲਾ ਚੈਲੰਜ ਇਹ ਹੈਗਾ। ਦੂਜਾ ਉਹਨਾਂ ਲਈ ਜਿਹੜੇ ਹਿੱਤ ਹੈਗੇ ਨੇ ਵੀ ਉਹ ਰਸ਼ੀਆ ਨੂੰ ਘੇਰ ਰਹੇ ਨੇ। ਰਸ਼ੀਆ ਨੂੰ ਬੁਰੀ ਤਰ੍ਹਾਂ ਉਹਨਾਂ ਨੇ ਲਗਭਗ ਘੇਰ ਲਿਆ ਹੋਇਆ ਹੈ। ਸੋ ਦੇਖੋ ਬੜਾ ਸਟੈਡੀਲੀ ਉਹ ਕੰਮ ਕਰਿਆ ਉਹਨਾਂ ਨੇ, ਕੋਈ ਬਹੁਤ ਜ਼ਿਆਦਾ ਅਗਰੈਸਿਵ ਐਕਸ਼ਨ ਨਹੀਂ ਕਰੇ, ਸਿਰਫ ਯੂਕਰੇਨ ਨੂੰ ਉਹ ਇੱਕ ਤਰ੍ਹਾਂ ਨਾਲ ਸਹਾਇਤਾ ਦਿੰਦਾ ਰਿਹਾ ਨਾਟੋ ਤੋਂ, ਹਨਾ। ਹਾਂਜੀ। ਪਰ ਇਸ ਵੇਲੇ ਰਸ਼ੀਆ ਦੀ ਇਹ ਹਾਲਤ ਆ ਵੀ ਰਸ਼ੀਆ ਹੁਣ ਨਾਰਥ ਕੋਰੀਆ ਤੋਂ ਹਥਿਆਰ ਮੰਗ ਰਿਹਾ, ਤੁਸੀਂ ਦੇਖੋ, ਹਨਾ, ਕਿੰਨੇ ਹਾਲਾਤ ਮਾੜੇ ਆ। ਹੁਣ ਜੇ ਕੱਲ ਨੂੰ ਅਮਰੀਕਾ ਇਹ ਕਹੇ ਵੀ ਮੈਂ ਸ਼੍ਰੀਲੰਕਾ ਤੋਂ ਹਥਿਆਰ ਖਰੀਦਣ ਲੱਗਿਆ, ਮੈਂ ਜੰਗ ਦੀ ਸਥਿਤੀ 'ਚ ਆ, ਇਹ ਮੋਰਲ ਹਾਰ ਆ ਅਮਰੀਕਾ ਦੀ। ਠੀਕ ਹੈ ਨਾ। ਸੋ ਇਟ ਮੀਨਸ ਜਿਹੜਾ ਮੋਰਲੀ ਆ ਉਹ ਰਸ਼ੀਆ ਹਾਰ ਚੁੱਕਿਆ। ਹੁਣ ਤਾਂ ਉਹ ਕੋਈ ਇੱਜ਼ਤਦਾਰ ਢੰਗ ਲੱਭਦਾ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਜੰਗ ਚੋਂ ਬਾਹਰ ਆ ਜਾਵਾਂ, ਹਨਾ। ਪਰ ਅਮਰੀਕਾ ਨੇ ਤੇ ਨੈਟੋ ਨੇ ਉਹਨੂੰ ਘੇਰ ਲਿਆ ਹੋਇਆ। ਉਹਨਾਂ ਦੇ ਜਿਹੜੇ ਲੌਂਗ ਟਰਮ ਗੋਲਸ ਨੇ ਉਹ ਰਸ਼ੀਆ ਦੀ ਰੀਸਟਰਕਚਰਿੰਗ ਆ। ਮੀਨਸ ਜਿੱਦਾਂ 1991 ਵਿੱਚ USSR ਦੀ ਰੀਸਟਰਕਚਰਿੰਗ ਹੋਈ ਆ, 10-12 ਮੁਲਕ ਉਹਦੇ ਤੋੜ ਕੇ ਕੱਢ ਦਿੱਤੇ ਗਏ ਆ।
ਹੁਣ ਉਹ ਰਸ਼ੀਆ ਦੀ ਵੀ ਰੀਸਟਰਕਚਰਿੰਗ ਕਰਨੀ ਚਾਹੁੰਦੇ ਆ। ਫਸਟ ਟਾਈਮ ਗੋਲ ਇਹ ਹੈਗਾ। ਉਹਦੇ ਚੋਂ ਸਭ ਤੋਂ ਪਹਿਲਾਂ ਉਹ ਰਸ਼ੀਆ ਦੀ ਇਕਨੋਮਿਕ ਰੀੜ੍ਹ ਦੀ ਹੱਡੀ ਭੰਨਣੀ ਚਾਹੁੰਦੇ ਆ। ਇਕਨੋਮਿਕ ਰੀੜ੍ਹ ਦੀ ਹੱਡੀ ਵਿੱਚ ਇੰਡੀਆ ਤੇ ਈਰਾਨ ਸਭ ਤੋਂ ਵੱਧ ਇਸ ਵੇਲੇ ਉਹਦੇ ਲਈ ਸਹਾਈ ਹੋ ਰਹੇ ਆ। ਸੋ ਇੰਡੀਆ ਲਗਾਤਾਰ ਉਹ ਤੋਂ ਤੇਲ ਖਰੀਦ ਰਿਹਾ। ਇੱਕ ਪਾਸੇ ਉਹ ਅਮਰੀਕਾ ਦੀ ਛਾਂ ਹੇਠ ਆਪਣੀ ਡਿਪਲੋਮੇਸੀ, ਆਪਣਾ ਕਲਾਊਟ, ਆਪਣੀ ਮਿਲਟਰੀ ਨੂੰ ਵਧਾ ਰਿਹਾ, ਆਪਣੇ ਪੋਲੀਟੀਕਲ ਕਲਾਊਟ ਨੂੰ ਅਮਰੀਕਾ ਦੇ ਨਾਲ ਵੱਧ ਕੇ ਵਧਾ ਰਿਹਾ। ਇਵਨ ਅਫਗਾਨਿਸਤਾਨ 'ਚ 20-22 ਸਾਲਾਂ 'ਚ ਇੰਡੀਆ ਨੇ ਅਮਰੀਕਾ ਦੀ ਛਤਰੀ ਹੇਠ ਆਪਣੇ ਕਲਾਊਟ ਨੂੰ ਵਧਾਇਆ ਹੈ ਨਾ ਏਸ਼ੀਅਨ ਤੇ। ਹੁਣ ਅਮਰੀਕਾ ਇਹ ਨਹੀਂ ਚਾਹੁੰਦਾ ਵੀ ਉਹ ਓਵਰ ਸਮਾਰਟ ਕਰੇ ਸਾਨੂੰ। ਠੀਕ ਹੈ। ਰਸ਼ੀਆ ਨਾਲ ਵੀ ਇੱਕ ਤਾਂ ਉਹਦੋਂ ਤੇਲ ਖਰੀਦ ਰਿਹਾ ਲਗਾਤਾਰ, ਉਹਦੀ ਇਕਨੋਮੀ ਨੂੰ ਬੂਸਟ ਕਰ ਰਿਹਾ, ਦੂਜਾ ਡਾਲਰ ਨੂੰ ਮਾਈਨਸ ਕਰਕੇ ਤੇਲ ਖਰੀਦ ਰਿਹਾ, ਇੰਡੀਅਨ ਰੁਪੀਸ ਵਿੱਚ ਤੇਲ ਖਰੀਦ ਰਿਹਾ ਹੈ ਨਾ। ਸੋ ਇਹ ਜਿਹੜੀ ਡਾਲਰ ਦੀ ਸੁਪਰੀਮੇਸੀ ਨੂੰ ਵੀ ਜਿਹੜੀ ਚੁਣੌਤੀ ਆ ਰਹੀ ਹੈ। ਮੇਨ ਗੋਲ ਉਹਨਾਂ ਦਾ ਹੈਗਾ ਰਸ਼ੀਆ ਨੂੰ ਕਮਜ਼ੋਰ ਕਰਨਾ, ਉਹਨੂੰ ਇੱਕ ਤਰ੍ਹਾਂ ਨਾਲ ਤੋੜਨਾ ਔਰ ਉਹਦੀ ਰੀਸਟਰਕਚਰਿੰਗ ਕਰਨੀ। ਦੂਜਾ ਦੇਸ਼ ਹੈਗਾ ਈਰਾਨ। ਈਰਾਨ ਦੇ ਤੁਸੀਂ ਦੇਖੋ ਵੀ ਅਮਰੀਕਾ ਨਾਲ ਤਾਂ ਸੰਬੰਧ ਵਿਗੜੇ ਸੀ, ਸਭ ਤੋਂ ਵੱਧ ਜਿਹੜੇ ਸੰਬੰਧ ਵਿਗੜੇ ਹੋਏ ਸੀ ਉਹ ਇਜ਼ਰਾਈਲ ਨਾਲ ਵਿਗੜੇ ਹੋਏ ਸੀ। ਹਾਂਜੀ, ਹੁਣ ਤੁਸੀਂ ਦੇਖੋ ਵੀ ਅਮਰੀਕਾ ਨੇ ਇਜ਼ਰਾਈਲ ਨਾਲ ਕਿਸ ਤਰ੍ਹਾਂ ਦੀ ਡੀਲਿੰਗ ਕਰੀ ਹੋਈ ਕਿ ਵੀ ਉਹਨੂੰ ਮਨਾ ਕੇ ਇਸ ਵੇਲੇ ਅਮਰੀਕਾ ਈਰਾਨ ਨਾਲ ਰਿਲੇਸ਼ਨ ਵਧਾ ਰਿਹਾ ਹੈ। ਹਾਂਜੀ, ਪਿਛਲੇ ਦਿਨੀ 6 ਬਿਲੀਅਨ ਡਾਲਰ ਜਿਹੜਾ ਅਮਰੀਕਾ ਦੇ ਬੈਂਕਾਂ 'ਚ ਪਿਆ ਸੀ ਉਹ ਰਿਲੀਜ਼ ਹੋਇਆ। 10 ਬਿਲੀਅਨ ਡਾਲਰ ਆ ਜਿਹੜਾ ਇਰਾਕ 'ਚ ਪਿਆ ਈਰਾਨ ਦਾ, ਉਹ ਰਿਲੀਜ਼ ਹੋਣ ਜਾ ਰਿਹਾ ਅਗਲੇ ਹਫ਼ਤੇ। ਤੇ ਕੁਝ ਕੈਦੀਆਂ ਦਾ ਵਟਾਂਦਰਾ ਹੋਇਆ। ਇਜ਼ਰਾਈਲ ਨੂੰ ਇਸ ਤਰ੍ਹਾਂ ਕਰਕੇ ਇਜ਼ਰਾਈਲ ਨਾਲ ਇੰਨਾ ਵੱਡਾ ਕੀ ਡਿਪਲੋਮੈਟਿਕ ਰਿਲੇਸ਼ਨ ਰਹੇ ਹੋਣਗੇ ਅਮਰੀਕਾ ਦੇ ਵੀ ਉਹਨੇ ਏਡੇ ਵੱਡੇ ਦੁਸ਼ਮਣ ਨਾਲ ਸੰਬੰਧ ਵਧਾਏ ਆ। ਉਹਦਾ ਮਤਲਬ ਇਹ ਆ ਵੀ ਦੇ ਆਰ ਅਨਸਰਕਲਿੰਗ ਰਸ਼ੀਆ। ਸੋ ਅਨਸਰਕਲਿੰਗ ਰਸ਼ੀਆ 'ਚ ਇੰਡੀਆ ਤੇ ਜਿਹੜਾ ਈਰਾਨ ਆ ਉਹ ਸਭ ਤੋਂ ਵੱਧ ਜਿਹੜਾ ਇਹ ਸਟ੍ਰੈਟਜੀਕਲ ਇਹ ਆ ਰਹੇ ਆ। ਤੇ ਜਿਹੜਾ ਲਾਸਟ ਤੀਜਾ ਗੋਲ ਹੋ ਸਕਦਾ, ਜਿਸ ਤਰ੍ਹਾਂ ਇਹ ਮਸਲਾ ਉਠਾਇਆ ਗਿਆ, ਉਹਦਾ ਜਿਹੜਾ ਲੌਂਗ ਟਰਮ ਗੋਲ ਮੈਨੂੰ ਲੱਗਦਾ ਵੀ ਆਫਟਰ ਰੀਸਟਰਕਚਰਿੰਗ ਰਸ਼ੀਆ ਦੇ ਆਰ ਗੋਇੰਗ ਟੂ ਰੀਸਟਰਕਚਰ ਏਸ਼ੀਆ ਐਸ ਵੈਲ। ਉਹਨਾਂ ਦਾ ਜਿਹੜਾ ਲਾਸਟ ਫਾਈਨਲ ਗੋਲ ਹੈਗਾ ਇਸ ਸਮੁੱਚੇ ਘਟਨਾਕ੍ਰਮ 'ਚ, ਜਿਹੜਾ ਤੁਸੀਂ ਪੁੱਛਿਆ ਨਾ ਵੀ ਹਿੱਤ ਕੀ ਨੇ, ਸੋ ਹਿੱਤ ਸ਼ਾਰਟ ਟਰਮ ਦੋ ਨੇ ਵੀ ਨਰਿੰਦਰ ਮੋਦੀ ਨੂੰ ਗੱਦੀਆਂ ਲਾਉਣਾ ਤੇ ਉੱਥੇ ਕੋਈ ਡੈਮੋਕ੍ਰੈਟਿਕ ਲੀਡਰ। ਉਹ ਚਾਹੁੰਦੇ ਆ ਵੀ ਭਾਰਤ ਵਿੱਚ ਡੈਮੋਕ੍ਰੇਸੀ ਰਹੇ, ਭਾਵੇਂ ਟੁੱਟੀ ਭੱਜੀ ਜੀ ਆ, ਢਿੱਲੀ ਮੱਠੀ ਜੀ, ਉਹ ਡੈਮੋਕ੍ਰੇਸੀ ਰਹੇ, ਪਰ ਇਹਨਾਂ ਦੇ ਅੰਡਰ ਰਵੇ। ਹਾਂ ਵੀ ਹੁਣ ਜਦੋਂ ਉਹ ਰਸ਼ੀਆ ਤੇ ਚਾਈਨਾ ਨਾਲ ਡੀਲ ਕਰ ਰਹੇ ਆ, ਉਹ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਡੀਲ ਕਰਨ ਦੇ ਨਾਲ ਇੱਕ ਹੋਰ ਚਾਈਨਾ ਤੇ ਰਸ਼ੀਆ ਸਾਡੇ ਸਾਹਮਣੇ ਆ ਖੜੇ। ਤੀਜਾ ਰਸ਼ੀਆ, ਤੀਜਾ ਚਾਈਨਾ ਜਿਹੜਾ ਉਹ ਸਾਡੇ ਸਾਹਮਣੇ ਆ ਖੜੇ, ਮੁੜ ਕੇ ਸਾਡੀ 50 ਸਾਲ ਉਸ ਨਵੇਂ ਉੱਠਣ ਵਾਲੇ ਜਿਹੜਾ ਚੀਨ ਤੇ ਰੂਸ ਆ ਉਹਦੇ ਨਾਲ ਡੀਲ ਕਰਦੇ ਆ ਲੰਘ ਜਾਣ। ਸੋ ਆ ਜਿਹੜੇ ਉਹਦੇ ਲੌਂਗ ਟਰਮ ਪਲਾਨਸ, ਇਹ ਸਾਨੂੰ ਇਸ ਤਰ੍ਹਾਂ ਸਮਝ ਆਇਆ ਇੰਟਰਨੈਸ਼ਨਲ ਪੋਲਾਈਟੀ ਚੋਂ ਵੀ ਅਮਰੀਕਾ ਦੇ ਸ਼ਾਰਟ ਟਰਮ ਹਿੱਤ ਨੇ ਤੇ ਲੌਂਗ ਟਰਮ ਹਿੱਤ ਆ ਵੀ ਰੀਸਟਰਕਚਰਿੰਗ ਆਫ ਏਸ਼ੀਆ। ਮੈਂ ਰੀਸਟਰਕਚਰਿੰਗ ਆਫ ਇੰਡੀਆ ਨਹੀਂ ਕਹਿ ਰਿਹਾ, ਜਸਟ ਏਸ਼ੀਆ ਦੀ ਵੀ ਮੈਂ ਕਰ ਰਿਹਾ, ਮਤਲਬ ਕਿ ਏਸ਼ੀਅਨ ਮੁਲਕਾਂ ਵਿੱਚ ਵੀ ਇਹ ਜਸਟ ਹੋਣਾ। ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਆ, ਇਹਦੀ ਰੀਸਟਰਕਚਰਿੰਗ ਵੀ ਉਹਨਾਂ ਦੇ ਮੈਪ ਵਿੱਚ ਹੋ ਸਕਦੀ ਹੈ। ਅਵਤਾਰ ਸਿੰਘ ਜੀ, ਤੁਸੀਂ ਇਹ ਗੱਲ ਕੀਤੀ ਵੀ ਜਿੱਦਾਂ ਘੇਰ ਰਹੇ ਆ ਉਸ ਨੂੰ ਸਭ ਪਾਸੇ। ਕੁਛ ਦਿਨ ਪਹਿਲਾਂ ਹੀ ਇਹਨਾਂ ਦਿਨਾਂ ਦੇ ਵਿੱਚ ਹੀ ਸਾਊਦੀ ਅਰੇਬੀਆ ਦਾ ਇੱਕ ਹੋਰ ਬਿਆਨ ਵੀ ਆਉਂਦਾ ਹੈ, ਆਈ ਥਿੰਕ ਉਹ ਵੀ ਧਿਆਨ ਮੰਗਦਾ, ਜਦੋਂ ਉਹਨਾਂ ਦਾ ਫੋਰਨ ਮਿਨਿਸਟਰ ਕਹਿੰਦਾ ਵੀ ਜੰਮੂ ਕਸ਼ਮੀਰ ਦਾ ਮਸਲਾ ਅਹਿਮ ਆ, ਉਹਦੇ ਵਿੱਚ ਅਸੀਂ ਜਿਹੜੀ ਆ ਉਹ ਮੀਡੀਏਟ ਕਰਨ ਨੂੰ ਤਿਆਰ ਆ। ਸਭ ਨੂੰ ਹੀ ਪਤਾ ਹੈ ਅਮਰੀਕਾ ਸਾਊਦੀ ਦੀ ਕਿੰਨੇ ਜਿਹੜਾ ਉਹ ਕਲੋਜ਼ ਹੈਗਾ ਆ। ਸਾਊਦੀ ਤੇ ਇੰਡੀਆ ਦੀ ਵੀ ਗੱਲ ਕੀਤੀ, ਤੇਲ ਦਾ ਵਟਾਂਦਰਾ ਵੀ ਜਿਹੜਾ ਰੁਪਈਏ 'ਚ ਹੋਣਾ, ਕਿ ਵੀ ਇਸ ਐਂਗਲ ਤੋਂ ਵੀ ਆਪਾਂ ਦੇਖ ਸਕਦੇ ਅਮਰੀਕਾ ਇਸ ਪਾਸੋਂ ਵੀ ਉਹਨਾਂ ਨੂੰ ਦਬਾਅ ਪਾ ਰਿਹਾ ਕਸ਼ਮੀਰ ਦੇ ਮੁੱਦੇ ਨੂੰ ਦੁਬਾਰਾ ਚੱਕ ਕੇ। ਹਾਲੇ ਤੁਸੀਂ ਦੇਖੋ ਨਾ, ਜੇ ਇੰਟਰਨੈਸ਼ਨਲ ਪੋਲਿਟਿਕਸ ਵਿੱਚ ਹੁਣ ਜਿਹੜੀਆਂ ਡਿਵੀਜ਼ਨਸ ਹੋਈਆਂ ਨੇ, ਉਹਦੇ ਵਿੱਚੋਂ ਸਾਊਦੀ ਦੇ ਅਮਰੀਕਾ ਨਾਲ ਰਿਲੇਸ਼ਨ ਇੰਨੇ ਵਧੀਆ ਨਹੀਂ ਰਹੇ ਪਿਛਲੇ 2-3 ਸਾਲਾਂ ਤੋਂ, ਹਨਾ। ਪਰ ਜੇ ਸਾਊਦੀ ਅਰੇਬੀਆ ਨੇ ਵੀ ਇਹ ਬਿਆਨ ਦਿੱਤਾ ਹੈਗਾ, ਇਟ ਮੀਨਸ देयर इज ਸਮਥਿੰਗ ਗੋਇੰਗ ਔਨ ਬਿਹਾਈਂਡ ਦੀ ਸੀਨਸ, ਵੀ ਪਰਦੇ ਪਿੱਛੇ ਅਮਰੀਕਾ ਨਾਲ ਉਹਨਾਂ ਦੇ ਇੰਨੇ ਬਹੁਤ ਕੋਆਰਡੀਅਲ ਰਿਲੇਸ਼ਨ ਨਹੀਂ ਹੈਗੇ, ਕਿਉਂਕਿ ਖਸ਼ੋਗੀ ਦੀ ਮੌਤ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਲੇਸ਼ਨ ਆ ਕਾਫੀ ਵੈਸੇ ਵੀ ਜਿਹੜਾ ਉਹ ਨੌਜਵਾਨ ਹੈ ਨਾ ਮੁਹੰਮਦ ਬਿਨ ਸਲਮਾਨ, ਉਹ ਅਸਲ 'ਚ ਅਮਰੀਕਨ ਕਲਾਊਡ ਤੋਂ ਬਾਹਰ ਆਉਣਾ ਚਾਹੁੰਦਾ, ਲਗਾਤਾਰ ਯਤਨ ਕਰ ਰਿਹਾ ਹੈ ਨਾ। ਸੋ ਉਹਦਾ ਰਸ਼ੀਆ ਨਾਲ ਨੇੜਤਾ, ਉਹਦੀ ਇੰਡੀਆ ਨਾਲ ਨੇੜਤਾ। ਪਰ ਇਸ ਸਾਰੇ ਸਿਨੈਰੀਓ 'ਚ ਜੇ ਉਹਨਾਂ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਆਉਂਦਾ ਕਸ਼ਮੀਰ ਬਾਰੇ, ਤਾਂ ਸਾਨੂੰ ਸੋਚਣਾ ਬਣਦਾ ਵੀ ਹੋ ਸਕਦਾ ਹੈ ਅਮਰੀਕਾ ਦਾ ਦਬਾਅ ਹੈ
ਜਾਂ ਉਹ ਆਪਣੇ ਤੌਰ ਤੇ ਜਿਹੜੀ ਹੈਗੀ ਹੈ ਏਸ਼ੀਆ ਵਿੱਚ ਆਪ ਕਿੰਗ ਬਣਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਬੜਾ ਟ੍ਰਾਇੰਗੂਲਰ ਜਿਹਾ ਖੇਲ ਆ ਜਿਹੜਾ ਪੋਲੀਟੀਕਲ ਡੈਮੋਕ੍ਰੇਸੀ ਵਿੱਚ ਜਾਂ ਜਿਹੜੀ ਉਸ ਸਾਊਥ ਏਸ਼ੀਆ ਦੀ ਜਿਹੜੀ ਜੀਓ ਪੋਲਿਟਿਕਸ ਆ ਉਹਦੇ ਵਿੱਚ ਹੋ ਰਿਹਾ। ਸੋ ਬੜਾ ਅਹਿਮ ਬਿਆਨ ਆ ਜਿਹੜਾ ਸਾਊਦੀ ਦੇ ਵਿਦੇਸ਼ ਮੰਤਰੀ ਦਾ ਆ ਰਿਹਾ ਹੈ ਜੀ। ਇੱਥੇ ਗੱਲ ਹੁਣ ਅੱਗੇ ਕਰਨੀ ਬਣਦੀ ਹੈ ਅਵਤਾਰ ਸਿੰਘ ਜੀ ਵੀ ਭਾਰਤ ਨੂੰ ਰੂਸ ਦੇ ਨਾਲੋਂ ਤੋੜਨਾ, ਰੂਸ ਦੀ ਰੀਸਟਰਕਚਰਿੰਗ, ਓਵਰਆਲ ਏਸ਼ੀਆ ਦੀ ਲੌਂਗ ਟਰਮ ਰੀਸਟਰਕਚਰਿੰਗ ਬਾਰੇ ਅਮਰੀਕਾ ਜਿਹੜਾ ਸੋਚ ਰਿਹਾ, ਇਹ ਸਾਰੇ ਕਾਸੇ ਦੇ ਲਈ ਅਮਰੀਕਾ ਨੇ ਜਿਹੜੀ ਸ਼ੁਰੂਆਤ ਆ ਇੱਕ ਸਿੱਖ ਮਸਲੇ ਨੂੰ, ਭਾਈ ਨਿੱਜਰ ਉਹਨਾਂ ਦੇ ਕਤਲ ਦੇ ਮਾਮਲੇ ਨੂੰ ਜਿਹੜਾ ਚੁੱਕ ਕੇ ਹੀ ਕਿਉਂ ਉਭਾਰਿਆ ਆ। ਹੋਰ ਵੀ ਕਈ ਮਸਲੇ ਹੋ ਸਕਦੇ ਆ, ਚਲੋ ਸਿੱਖਾਂ ਦੇ ਲਈ ਤਾਂ ਇਹ ਚੰਗੀ ਗੱਲ ਆ ਵੀ ਇਹਨਾਂ ਦਾ ਮਸਲਾ ਕਿਸੇ ਨੇ ਚੱਕਿਆ, ਪਰ ਅਮਰੀਕਾ ਨੇ ਇਹ ਜਿਹੜੇ ਮਸਲੇ ਨੂੰ ਇਸੇ ਨੂੰ ਹੀ ਕਿਉਂ ਉਭਾਰਿਆ, ਤੁਹਾਨੂੰ ਕੀ ਲੱਗਦਾ? ਹਾਂਜੀ, ਇਹ ਕਾਫੀ ਅਹਿਮ ਸਵਾਲ ਆ ਤੁਹਾਡਾ। ਸੋ ਤੁਸੀਂ ਦੇਖੋ, ਜੇ ਤੁਸੀਂ ਭਾਰਤ ਦੀ ਨਾ ਪਿਛਲੇ 70 ਸਾਲਾਂ ਦੀ ਫੋਰਨ ਪਾਲਿਸੀ ਤੇ ਨਿਗਾਹ ਮਾਰੋ ਜੀ, ਭਾਰਤ ਦੀ ਪਿਛਲੇ 70 ਸਾਲਾਂ ਦੀ ਫੋਰਨ ਪਾਲਿਸੀ ਇਸ ਗੱਲੋਂ ਹੀ ਡਰੀ ਹੋਈ ਰਹੀ ਆ ਵੀ ਕਿਤੇ ਸਿੱਖਾਂ ਦਾ ਮਸਲਾ ਯੂਐਨਓ ਤੱਕ ਨਾ ਪਹੁੰਚ ਜਾਵੇ। ਠੀਕ ਹੈ, ਉਹਨਾਂ ਨੇ ਆਪਣੀ ਫੋਰਨ ਪਾਲਿਸੀ ਦਾ 60-70% ਐਕਸਰਸਾਈਜ਼ ਆ ਜਿਹੜੀ ਇਸ ਚੱਕਰ 'ਚ ਹੀ ਕਰੀ। ਉਹਨਾਂ ਨੂੰ ਹੋਰ ਕਿਸੇ ਕੌਮ ਤੋਂ ਕੋਈ ਡਰ ਢਹਿ ਨਹੀਂ ਹੈ ਵੀ ਹੋਰ ਜਿਹੜੀਆਂ ਨੈਸ਼ਨੈਲਿਟੀਜ਼ ਇੰਡੀਆ ਵਿੱਚ ਵੱਸਦੀਆਂ ਉਹ ਯੂਐਨਓ ਤੱਕ ਪਹੁੰਚ ਸਕਦੀਆਂ ਹਨਾ। ਲਗਾਤਾਰ ਸਿੱਖ ਲੀਡਰਸ਼ਿਪ ਨੂੰ, ਪ੍ਰਕਾਸ਼ ਸਿੰਘ ਬਾਦਲ ਵਰਗੀ ਲੀਡਰਸ਼ਿਪ ਨੂੰ ਪਲੋਸ ਕੇ ਲਿਆਉਣਾ, ਉਹਨਾਂ ਨੂੰ ਭ੍ਰਿਸ਼ਟਾਚਾਰ ਕਰਨ ਦਾ ਜਿੱਦਾਂ ਪੂਰੀ ਤਰ੍ਹਾਂ ਖੁੱਲ੍ਹ ਦੇਣੀ ਪੰਜਾਬ 'ਚ, ਈਵਨ ਫਿਰ ਅਕਾਲ ਤਖਤ ਦੇ ਜਥੇਦਾਰਾਂ ਤੱਕ ਨੂੰ ਮੈਨੇਜ ਕਰਨਾ ਸੈਂਟਰਲ ਏਜੰਸੀਆਂ ਵੱਲੋਂ, ਤੇ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਪੰਥਕ ਸੋਚ ਵਾਲੇ ਜਿਹੜੇ ਸਿੱਖ ਨੇ ਉਹਨਾਂ ਤੱਕ ਅਪਰੋਚ ਕਰਨੀ, ਉਹਨਾਂ ਨੂੰ ਬਹੁਤ ਸਾਰੀਆਂ ਰਿਆਇਤਾਂ ਦੇ ਕੇ ਆਪਣੇ ਨਾਲ ਲਾਉਣਾ, ਮਤਲਬ ਕਿ ਉਹ ਪੰਥਕ ਜਜ਼ਬੇ ਤੋਂ ਭੜਕਾ ਕੇ ਹਨਾ। ਸੋ ਸਮੁੱਚਾ ਸਿਨੈਰੀਓ ਜੇ ਤੁਸੀਂ ਪਿਛਲੇ 70 ਸਾਲਾਂ ਦੀ ਇੰਡੀਅਨ ਡਿਪਲੋਮੇਸੀ ਦਾ ਦੇਖੋ ਤਾਂ ਉਹ ਮੇਨਲੀ ਸਿੱਖ ਕੌਜ਼ ਤੇ ਖੜਾ ਹੈਗਾ ਵੀ ਸਿੱਖ ਕੌਜ਼ ਕਿਤੇ ਯੂਐਨਓ ਤੱਕ ਨਾ ਪਹੁੰਚ ਜਾਵੇ। ਠੀਕ ਹੈ, ਉਹ ਜਿਹੜੀ ਯੂਐਨਓ ਵਿੱਚ ਪਰਮਾਨੈਂਟ ਸੀਟ ਵੀ ਮੰਗ ਰਹੇ ਆ, ਹੋਰ ਕਿਸੇ ਗੱਲੋਂ ਨਹੀਂ ਮੰਗ ਰਹੇ, ਸਿਰਫ ਸਿੱਖ ਕੌਜ਼ ਕਰਕੇ ਮੰਗ ਰਹੇ ਆ ਵੀ ਜੇ ਸਿੱਖ ਕੌਜ਼ ਦਾ ਮਸਲਾ ਯੂਐਨਓ 'ਚ ਆਇਆ ਤਾਂ ਸਾਡੇ ਕੋਲ ਆਪਣੇ ਕੋਲ ਬਟਨ ਦਬਾਉਣ ਦੀ ਪਾਵਰ ਹੋਣੀ ਚਾਹੀਦੀ ਆ ਉਸ ਵੀਟੋ ਕਰਨ ਲਈ। ਹੋਰ ਕਿਸੇ ਮਸਲੇ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਨਾ। ਸੋ ਹੁਣ ਉਹਨਾਂ ਨੂੰ ਰਸ਼ੀਆ ਤੇ ਡਿਪੈਂਡੈਂਟ ਰਹਿਣਾ ਪੈ ਰਿਹਾ ਕਿਉਂਕਿ ਚਾਈਨਾ ਦੀ ਡਿਪੈਂਡੈਂਸ ਖਤਮ ਹੋ ਗਈ ਆ। ਹੁਣ 4 ਕੰਟਰੀ ਯੂਐਨਓ ਦੇ ਇੱਕ ਪਾਸੇ ਨੇ, ਸਿਰਫ ਰਸ਼ੀਆ ਜਿਹੜਾ ਇੰਡੀਆ ਨਾਲ ਇੱਕ ਤਰ੍ਹਾਂ ਨਾਲ ਮਿਲ ਕੇ ਚੱਲਦਾ, ਪਰ ਇੰਡੀਆ ਐਸੇ ਜਿਹੜੀ ਹੈਗੀ ਆ ਕੈਲਕੂਲੇਟਿਵਲੀ ਜੇ ਇਹ ਹੈਗਾ ਵੀ ਰਸ਼ੀਆ ਦੀ ਜਿਹੜੀ ਇੰਡੀਆ ਨਾਲ ਪਾਰਟਨਰਸ਼ਿਪ ਆ ਉਹ ਸਟ੍ਰੈਟੇਜਿਕ ਆ ਹਨਾ। ਈਵਨ ਚਾਈਨਾ ਨਾਲ ਵੀ ਰਸ਼ੀਆ ਦੀ ਜਿਹੜੀ ਪਾਰਟਨਰਸ਼ਿਪ ਆ ਉਹ ਸਟ੍ਰੈਟੇਜਿਕ ਆ। ਜੇ ਤੁਸੀਂ ਰਸ਼ੀਆ ਦੀ ਐਥਨਿਕ ਬਿਲੋਂਗਿੰਗ ਐਂਡ ਐਥਨਿਕ ਜਿਹੜੀ ਬੌਂਡਿੰਗ ਆ ਨਾ, ਇੱਕ ਹੁੰਦਾ ਵੀ ਜਿਹੜੀ ਭਾਈਚਾਰਕ ਸਾਂਝ ਬਣਦੀ ਹੁੰਦੀ ਹੈ ਕਿਸੇ ਕੌਮ ਨਾਲ, ਉਹ ਰਸ਼ੀਆ ਦੀ ਐਥਨਿਕਲੀ ਵੈਸਟ ਨਾਲ ਹੀ ਬਣਦੀ ਹੈ। ਉਹਨਾਂ ਦਾ ਇੰਡੀਆ ਨਾਲ ਤੇ ਚਾਈਨਾ ਨਾਲ ਕੁਝ ਵੀ ਸਾਂਝਾ ਨਹੀਂ ਹੈ ਔਨ ਐਥਨਿਕ ਗਰਾਊਂਡਸ ਵੀ ਕੈਨ ਸੇ। ਠੀਕ ਹੈ ਨਾ, ਉਹਨਾਂ ਨੇ ਜਦੋਂ ਵੀ ਡਿੱਗਣਾ, ਈਵਨ ਜਿੰਨੀ ਮਰਜ਼ੀ ਲੜਾਈ ਹੋ ਜੇ, ਰਸ਼ੀਆ ਨੇ ਜਦੋਂ ਵੀ ਡਿੱਗਣਾ ਵੈਸਟ ਦੇ ਹੱਕ 'ਚ ਡਿੱਗਣਾ। ਠੀਕ ਆ ਹਨਾ, ਐਥਨਿਕਲੀ। ਸੋ ਇਹ ਇੰਡੀਅਨ ਡਿਪਲੋਮੈਟਸ ਵੀ ਜਾਣਦੇ ਆ ਵੀ ਅਸੀਂ ਗੇਮ ਤਾਂ ਖੇਡ ਰਹੇ ਹਾਂ ਰਸ਼ੀਆ ਨਾਲ, ਪਰ ਰਸ਼ੀਆ ਤੇ ਭਰੋਸਾ ਨਹੀਂ ਕਰਿਆ ਜਾ ਸਕਦਾ। ਦੂਜੀ ਸੰਸਾਰ ਜੰਗ ਵੇਲੇ ਜਰਮਨ ਦਾ ਤੇ ਰਸ਼ੀਆ ਦੀ ਮਤਲਬ ਕਿ ਇੱਕ ਤਰ੍ਹਾਂ ਨਾਲ ਗਲ ਵੱਢਵੀਂ ਲੜਾਈ ਸੀ ਜੀ, ਪਰ ਐਜ਼ ਸੂਨ ਐਜ਼ ਜੰਗ ਖਤਮ ਹੁੰਦੀ ਆ, ਰਸ਼ੀਆ ਵੈਸਟਰਨ ਅਲਾਈਜ਼ ਨਾਲ ਮਿਲ ਕੇ ਇਹ ਯੂਐਨਓ ਸਿਰਜਦਾ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹ ਸਿਰਜਦਾ ਨਾ। ਸੋ ਇਸ ਤਰ੍ਹਾਂ ਹੀ ਯੂਕਰੇਨ ਦਾ ਵੀ ਵੈਸਟ ਨਾਲ ਜ਼ਿਆਦਾ ਜਿਹੜੀ ਅਲਾਈ ਬਣਦਾ। ਰਸ਼ੀਆ ਦਾ ਬੇਸਿਕਲੀ ਜਿਹੜੀ ਐਥਨਿਕ ਬਾਉਂਡਿੰਗ ਆ ਨਾ, ਉਹ ਹਮੇਸ਼ਾ ਹੀ ਵੈਸਟ ਨਾਲ ਬਣਦੀ ਆ। ਉਹ ਆਪਣੇ ਸ਼ਾਰਟ ਟਰਮ ਸਟ੍ਰੈਟੇਜਿਕ ਗੇਨਸ ਲਈ ਤਾਂ ਉਹ ਜਿਸ ਤਰ੍ਹਾਂ ਇੰਡੀਆ ਤੇ ਚਾਈਨਾ ਨੂੰ ਵਰਤ ਸਕਦਾ, ਪਰ ਅੰਤ ਨੂੰ ਉਹਨੇ ਉੱਥੇ ਹੀ ਜਾਣਾ। ਸੋ ਭਾਰਤ ਦੇ ਲੀਡਰਸ਼ਿਪ ਇਸ ਗੱਲੋਂ ਸਿਆਣੀ ਆ, ਉਹਨੂੰ ਡਰ ਹੈ ਵੀ ਜੇ ਬਾਈ ਚਾਂਸ ਰਸ਼ੀਆ ਵੀ, ਹੁਣ ਤੁਸੀਂ ਦੇਖੋ 2003 ਦੀ ਇਰਾਕ 'ਚ ਜੰਗ ਹੋਈ ਆ, ਉਸ ਵੇਲੇ ਜੰਗ ਤੋਂ ਪਹਿਲਾਂ ਯੂਐਨਓ ਵਿੱਚ ਜੋ ਕੁਛ ਵੀ ਹੋਇਆ, ਉਹ ਜਿਹੜੀ 20-25 ਦਿਨਾਂ ਦੀ ਜਿਹੜੀ ਇੱਕ ਤਰ੍ਹਾਂ ਨਾਲ ਘਮਸਾਨ ਚੱਲਿਆ ਵਿਚਾਰਾਂ ਦਾ, ਮੈਂ ਉਹਨੂੰ ਬਹੁਤ ਮੈਨਿਊਟਲੀ ਦੇਖਿਆ, ਬਹੁਤ ਨੇੜਿਓਂ ਨਜ਼ਰ ਆਉਂਦਾ ਰਿਹਾ ਨਾ। ਤੁਸੀਂ ਦੇਖੋ ਵੀ 4 ਮੁਲਕ ਬੇਸ਼ੱਕ ਇੱਕ ਪਾਸੇ ਸੀ, ਰਸ਼ੀਆ ਦੂਜੇ ਪਾਸੇ ਸੀ, ਉਹ ਬਹੁਤ ਲੰਮੇ ਸਮੇਂ ਤੱਕ ਨਹੀਂ ਸੀ ਮੰਨ ਰਿਹਾ, ਪਰ ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਸ ਡਰਾਫਟ ਦੀ ਭਾਸ਼ਾ ਵਿੱਚ ਤਬਦੀਲੀਆਂ ਕਰਕੇ, ਟੈਕਨੀਕਲ ਐਸਪੈਕਟ ਤੋਂ ਬਹੁਤ ਕੁਝ ਉਹਦੀ ਟ੍ਰਾਂਸਲੇਸ਼ਨ 'ਚ ਇਸ ਤਰ੍ਹਾਂ ਕਰਕੇ ਰਸ਼ੀਆ ਨੂੰ ਆਖਰ ਮਨਾ ਹੀ ਲਿਆ, ਆਖਰ ਨੂੰ ਰਸ਼ੀਆ ਇਹਨਾਂ ਦੇ ਨਾਲ ਆ ਹੀ ਗਿਆ। ਸੋ ਇਹ ਡਰ ਹੈ ਜਿਹੜਾ ਭਾਰਤ ਨੂੰ ਲਗਾਤਾਰ ਖਾ ਰਿਹਾ ਵੀ ਜੇ ਸਾਡੇ ਕੋਲ ਵੀਟੋ ਦੀ ਪਾਵਰ ਨਾ ਹੋਈ ਤੇ ਰਸ਼ੀਆ ਵੀ ਅਮਰੀਕਾ ਨਾਲ ਮਿਲ ਗਿਆ, ਵੈਸਟਰਨ ਪਾਵਰਸ ਨਾਲ, ਤਾਂ ਸਾਡੇ ਹੱਥੇ ਜਿਹੜਾ ਸਿੱਖ ਕੌਜ਼ ਦਾ ਮਸਲਾ ਹੈ, ਜੇ ਉਹ ਯੂਐਨਓ 'ਚ ਆਇਆ ਤਾਂ ਉਹ ਸਾਡੇ ਲਈ ਖਤਰਾ ਹੋਏਗਾ। ਸੋ ਹੁਣ ਭਾਰਤ ਲਈ ਰਸ਼ੀਆ ਨੂੰ ਛੱਡਣਾ ਹਾਲ ਦੀ ਘੜੀ ਬਹੁਤ ਔਖਾ ਹੈ ਹਨਾ। ਇਸ ਕਰਕੇ ਉਹ ਲਗਾਤਾਰ ਰਸ਼ੀਆ ਨਾਲ ਇੰਟੀਗ੍ਰੇਟ ਕਰ ਰਿਹਾ ਜਦੋਂ ਤੱਕ ਉਹਨਾਂ ਨੂੰ
ਜਿਹੜੀ UN ਉਹਦੀ ਪਰਮਾਨੈਂਟ ਸੀਟ ਆ ਨਹੀਂ ਮਿਲ ਰਹੀ। ਸੋ ਇਸ ਗੱਲ ਨੂੰ ਅਮਰੀਕਾ ਵੀ ਸਮਝਦਾ। ਅਮਰੀਕਾ ਨੇ ਆਪਾਂ ਕਹੀਏ ਵੀ ਇਹ ਆਪਾਂ ਕਹਿ ਸਕਦੇ ਵੀ ਲਾਸਟ ਕਾਰਡ ਖੇਡ ਲਿਆ, ਜਿਹੜਾ ਸਭ ਤੋਂ ਟੌਪ ਕਾਰਡ ਸੀ ਨਾ। ਅੱਜ ਤੋਂ ਪਹਿਲਾਂ ਪਿਛਲੇ 70 ਸਾਲਾਂ ਦੌਰਾਨ ਅਮਰੀਕਨ ਡਿਪਲੋਮੈਟਸ ਨੇ, ਜੇ ਭਾਰਤ ਵੱਲੋਂ ਕੋਈ ਗਲਤੀਆਂ ਵੀ ਹੋਈਆਂ, ਬਿਹਾਈਂਡ ਦੀ ਸੀਨ ਕਲੋਜ਼ ਡੋਰ ਡਿਪਲੋਮੇਸੀ ਰਾਹੀਂ ਬਹੁਤ ਕੁਝ ਲੈ ਦੇ ਵੀ ਚਲੋ ਏਦਾਂ ਕਰ ਲਓ, ਸਾਨੂੰ ਟੈਕਸ, ਸਾਡੀਆਂ ਕੰਪਨੀਆਂ ਨੂੰ ਉੱਥੇ ਕੰਮ ਕਰਨ ਦੀ ਇਜਾਜ਼ਤ ਦੇ ਦਿਓ, ਟੈਕਸ ਵਿੱਚ ਰਿਆਇਤਾਂ ਦੇ ਦਿਓ। ਸੋ ਇਸ ਤਰ੍ਹਾਂ ਬਹੁਤ ਕੁਝ ਆ ਜਿਹੜਾ ਚੱਲਦਾ ਰਿਹਾ ਹੈ ਨਾ। ਸੋ ਉਹ ਜਿਹੜੀਆਂ ਬਿਹਾਈਂਡ ਦੀ ਸੀਨ ਸੋ ਆ ਜਿਹੜਾ ਟਰੰਪ ਨੇ, ਆ ਜਿਹੜਾ ਬਾਈਡਨ ਨੇ ਆ ਪੱਤਾ ਖੇਲਿਆ ਨਾ, ਇਹ ਲੱਗਦਾ ਵੀ ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਕੋਈ ਸਟਰਕਚਰਿੰਗ ਆਫ ਏਸ਼ੀਆ ਬਾਰੇ ਫੈਸਲਾ ਕਰ ਲਿਆ ਹੋਇਆ। ਉਹ ਅੱਜ ਹੋਵੇ, ਕੱਲ ਨੂੰ ਹੋਵੇ, 5 ਸਾਲਾਂ ਨੂੰ ਹੋਵੇ, 10 ਜਾਂ 20 ਸਾਲਾਂ ਨੂੰ ਹੋਵੇ, ਮਤਲਬ ਕਿ ਇਹ ਚੱਲਦੇ ਹੌਲੀ ਨੇ। ਇਹ ਬਿਲਕੁਲ ਹੁਣ ਤੁਸੀਂ ਦੇਖੋ 2 ਸਾਲ ਲਗਭਗ ਹੋ ਗਏ ਆ ਰੂਸ ਨੂੰ ਘੇਰਦਿਆਂ, ਉਹਨਾਂ ਨੇ ਲਗਭਗ ਹੁਣ ਪੈਰਾਂ ਪਰ ਨੇ ਕਰ ਹੀ ਲਿਆ ਹੋਇਆ। ਸੋ ਇਹ ਖੇਡਣਗੇ ਏਦਾਂ ਹੀ, ਹੌਲੀ ਹੌਲੀ ਖੇਡਣਗੇ, ਅਗਰੈਸਿਵਲੀ ਨਹੀਂ ਖੇਡਦੇ। ਪਰ ਸਿੱਖ ਪੱਤੇ ਨੂੰ ਵਰਤ ਕੇ ਜੋ ਬਾਈਡਨ ਤੇ ਅਮਰੀਕਨ ਪ੍ਰਸ਼ਾਸਨ ਨੇ ਇਹ ਦੱਸ ਦਿੱਤਾ ਵੀ ਤੁਹਾਡੀ ਸਭ ਤੋਂ ਕਮਜ਼ੋਰ ਕੜੀ ਨੂੰ ਅਸੀਂ ਹੱਥ ਪਾ ਲਿਆ। ਜਦੋਂ ਸਭ ਤੋਂ ਕਮਜ਼ੋਰ ਕੜੀ ਨੂੰ ਹੱਥ ਪਾ ਲਿਆ ਹੋਇਆ, ਸਾਨੂੰ ਲੱਗਦਾ ਵੀ ਹੁਣ ਇਹਨੂੰ ਇਹ ਚਾਹੇ 20 ਸਾਲਾਂ ਨੂੰ ਫੈਸਲਾ ਹੋਵੇ, ਰੀਸਟਰਕਚਰਿੰਗ ਆਫ ਏਸ਼ੀਆ ਦਾ ਜਿਹੜਾ ਉਹਨਾਂ ਦੇ ਏਜੰਡੇ ਤੇ ਆ, ਜਿਹੜਾ ਉਹ ਆ ਗਿਆ ਹੋਇਆ। ਮੁੱਢ ਬਣਤਾ ਉਹਨਾਂ ਨੇ ਡਿਪਲੋਮੇਸੀ ਚ ਇਸ ਤਰ੍ਹਾਂ ਦੇਖਦਾ। ਸੋ ਲੱਗਦਾ ਵੀ ਉਹਨਾਂ ਨੇ ਉਸ ਪਾਸੇ ਵੱਲ ਨੂੰ ਮੁੱਢ ਜਿਹੜਾ ਉਹ ਬੰਨ ਦਿੱਤਾ। ਕੀ ਅਵਤਾਰ ਸਿੰਘ ਜੀ ਤੁਹਾਨੂੰ ਲੱਗਦਾ ਭਾਰਤ ਰੂਸ ਦਾ ਸਾਥ ਜਿਹੜਾ ਉਹ ਛੱਡ ਸਕੇਗਾ? ਉਦੋਂ ਤੁਸੀਂ ਥੋੜਾ ਬਹੁਤਾ ਕਲੀਅਰ ਕੀਤਾ ਤਾਂ ਹੈਗਾ ਹੀ ਹੈ ਇਸ ਦੇ ਵਿੱਚ। ਕੀ ਲੱਗਦਾ, ਕੀ ਭਵਿੱਖਬਾਣੀ ਆ ਜਾਂ ਕੀ ਤੁਹਾਨੂੰ ਕਿਆਸ ਰਹੀਆਂ ਇਸ ਦੇ ਉੱਤੇ? ਨਹੀਂ, ਹਾਲ ਦੀ ਘੜੀ ਕਿਉਂਕਿ ਉਹ ਨਹੀਂ ਛੱਡ ਸਕਦੇ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ। ਪਰ ਹੁਣ ਜਦੋਂ ਅਮਰੀਕਾ ਵੀ ਇਹਨਾਂ ਤੋਂ ਪਿੱਛਾ ਛਡਾਏਗਾ, ਉਸ ਹਾਲਤ ਵਿੱਚ ਆ ਕੇ ਭਾਰਤ ਦੇ ਡਿਪਲੋਮੈਟਸ ਆ ਜਿਹੜੇ ਉਹ ਕੋਈ ਅਬਾਊਟ ਟਰਨ ਲੈਂਦੇ ਆ ਨਹੀਂ, ਆਖਰ ਨੂੰ ਉਹਨਾਂ ਨੂੰ ਛੱਡਣਾ ਪੈਣਾ। ਜੇ ਉਹਨਾਂ ਨੇ ਆਪਣੇ ਸਰਵਾਈਵਲ ਲਈ ਲੜਨਾ, ਜੇ ਉਹ ਚਾਹੁੰਦੇ ਆ ਵੀ ਰੀਸਟਰਕਚਰਿੰਗ ਆਫ ਏਸ਼ੀਆ ਨਾ ਹੋਵੇ, ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਰੂਸ ਦਾ ਸਾਥ ਆ। ਪਰ ਉਹ ਤਾਂ ਛੱਡਣਗੇ ਜਦੋਂ ਉਹਨਾਂ ਨੂੰ ਅਮਰੀਕਾ ਵੱਲੋਂ ਇਹ ਭਰੋਸਾ ਮਿਲੇਗਾ ਵੀ ਅਸੀਂ ਤੁਹਾਡੇ ਜਿਹੜਾ ਇਹ ਸਿੱਖ ਮਸਲੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਾਂਗੇ। ਹੁਣ ਅਮਰੀਕਾ ਇਹ ਕਰਦਾ ਜਾਂ ਨਹੀਂ ਕਰਦਾ, ਜਾਂ ਉਹ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਉਹ ਗੇਮ ਖੇਡਦੀ ਆ ਅਮਰੀਕਨ ਐਡਮਿਨਿਸਟ੍ਰੇਸ਼ਨ, ਕਿਉਂਕਿ ਉਹ ਪੂਰੀ ਦੁਨੀਆ ਚਲਾ ਰਹੇ ਆ, ਉਹ ਕੋਈ ਦੇਸ਼ ਨਹੀਂ ਚਲਾ ਰਹੇ ਹਨ। ਸੋ ਉਹਨਾਂ ਨੇ ਜਿਸ ਢੰਗ ਨਾਲ ਜਿਹੜੀ ਇਹ ਚੈਲੰਜ ਉਹਨਾਂ ਨੂੰ ਲਗਾਤਾਰ ਆਉਣਾ ਵੀ ਰਸ਼ੀਆ ਤੇ ਚੀਨ ਨਾਲ, ਚੀਨ ਨੂੰ ਆਪਾਂ ਨਿਊਟਰਲਾਈਜ਼ ਕਰਦੇ ਕਰਦੇ ਕੋਈ ਤੀਜਾ ਚੀਨ ਨਾ ਪੈਦਾ ਹੋਵੇ। ਮੇਨ ਡਰ ਅਮਰੀਕਾ ਨੂੰ ਚੀਨ ਨੂੰ ਜਿਹੜਾ ਉਹ ਪੈਦਾ ਹੋਣ ਤੋਂ ਨਹੀਂ ਉਹ ਨਹੀਂ ਹੋਣ ਦੇਣਗੇ। ਸੋ ਇਸ ਮਸਲੇ ਵਿੱਚ ਹੁਣ ਭਾਰਤ ਦਾ ਰੂਸ ਨਾਲ ਰਹਿਣਾ ਹਾਲ ਦੀ ਘੜੀ ਬਹੁਤ ਜ਼ਰੂਰੀ ਆ, ਪਰ ਲੌਂਗ ਟਰਮ ਗੇਮਸ ਵਿੱਚ ਉਹਨੂੰ ਪਿੱਛੇ ਹਟਣਾ ਪਊ। ਜੇ ਭਾਰਤ ਮੰਨ ਲਓ ਅਮਰੀਕਾ ਦਾ ਸਾਰਾ ਕੁਝ ਕਰਨ ਦੇ ਬਾਵਜੂਦ ਅਮਰੀਕਾ ਦੇ ਦਬਾਅ ਅੱਗੇ ਨਹੀਂ ਝੁਕਦਾ, ਅਮਰੀਕਾ ਕੀ ਕਾਰਵਾਈ ਤੁਹਾਨੂੰ ਲੱਗਦਾ ਵੀ ਇਸ ਤੋਂ ਅਗਲੀ ਕਰ ਸਕਦਾ? ਹਾਲੇ ਆਏ ਵੀ ਡਿਪਲੋਮੈਟਿਕਲੀ ਇਹ ਹੈਗਾ ਵੀ ਉਹ ਹੌਲੀ ਹੌਲੀ ਕਰਨਗੇ, ਹਨਾ। ਤਾਂ ਉਹਦੇ ਚੋਂ ਸਭ ਤੋਂ ਪਹਿਲਾਂ ਉਹਨਾਂ ਨੇ ਰੀਸਟਰਕਚਰਿੰਗ ਆਫ ਜਿਹੜੀ ਰਸ਼ੀਆ ਉਹ ਕਰਨੀ ਹੈਗੀ ਆ। ਹੁਣ ਉਹ ਰਸ਼ੀਆ ਦੇ ਮਗਰ ਪਏ ਹੋਏ ਨੇ। ਰਸ਼ੀਆ ਤੋਂ ਬਾਅਦ ਜਿਹੜਾ ਹੈਗਾ ਚਾਈਨਾ ਦਾ ਜੇ ਤੁਸੀਂ ਪੜੋ ਜਿਹੜੀਆਂ ਰੀਸੈਂਟ ਆ ਰਹੀਆਂ ਨਾ, ਰੀਸੈਂਟ ਚਾਈਨਾ ਇਜ਼ ਗੋਇੰਗ ਬੈਕ ਟੂ ਕਮਿਊਨਿਸਟ ਇਰਾ। ਤੋ ਜਿਹੜੇ ਰੀਸੈਂਟ ਫੋਰਨ ਪਾਲਿਸੀ ਦੇ ਤੇ ਫੋਰਨ ਅਫੇਅਰਸ ਵਿੱਚ ਜੋ ਆਰਟੀਕਲ ਛਪ ਰਹੇ ਨੇ, ਉਹਨਾਂ ਤੋਂ ਇਹ ਨਜ਼ਰ ਆ ਰਿਹਾ ਹੈ ਵੀ ਚਾਈਨਾ ਜਿਹੜਾ ਉਹ ਕੈਪੀਟਲਿਸਟ ਇਕਨੋਮੀ ਨੂੰ ਲੱਤ ਮਾਰ ਕੇ ਪਿੱਛੇ ਜਾ ਰਿਹਾ, ਉਹ ਮੁੜ ਤੋਂ ਗੋਇੰਗ ਬੈਕ ਟੂ ਕਮਿਊਨਿਸਟ ਇਰਾ ਜਾ ਰਿਹਾ ਹੈ ਨਾ। ਸੋ ਉਹਦੇ ਤੋਂ ਦੋ ਤਿੰਨ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ। ਤੁਸੀਂ ਦੇਖਿਆ ਵੀ ਰੀਅਲ ਏਸਟੇਟ ਦੀ ਜਿਹੜੀ ਮੰਡੀ ਆ ਉਹ ਚਾਈਨਾ ਵਿੱਚ ਕਲਾਸਪ ਹੋ ਗਈ। ਹਾਂਜੀ ਬਿਲਕੁਲ। ਉਹ ਵੱਡੀਆਂ ਜਿਹੜੀਆਂ ਬਿਲਡਿੰਗਸ ਨੇ ਉਹ ਬਣੀਆਂ ਤੇ ਕੋਈ ਲੈ ਨਹੀਂ ਰਿਹਾ, ਮੌਰਗੇਜਸ ਦੀਆਂ ਪ੍ਰੋਬਲਮ ਨੇ, ਜਾਂ ਈਵਨ ਲੋਕਾਂ ਕੋਲ ਫਸਟ ਟਾਈਮ ਬਾਇਰਸ ਕੋਲ ਉਹਨਾਂ ਕੋਲ ਜਿਹੜਾ ਕੈਸ਼ ਹੁੰਦਾ ਡਾਊਨ ਪੇਮੈਂਟ ਵਾਲਾ ਉਹ ਰੱਖਣ ਨੂੰ ਹੈਗਾ ਨਹੀਂ, ਹਨਾ। ਸੋ ਇਸ ਤਰ੍ਹਾਂ, ਜਾਂ ਜਿਨ੍ਹਾਂ ਨੇ ਘਰ ਲਏ ਸੀ ਦੇ ਆਰ ਅਨਏਬਲ ਟੂ ਪੇ ਦੀ ਮੌਰਗੇਜ, ਹਨਾ। ਸੋ ਉਹ ਨਹੀਂ ਦੇ ਪਾ ਰਹੇ, ਮੌਰਗੇਜ ਦੀ ਕਿਸ਼ਤ ਨਹੀਂ ਦੇ ਪਾ ਰਹੇ। ਉਹਦੇ ਚੋਂ ਹੋਇਆ ਜਿਨ੍ਹਾਂ ਕੰਪਨੀਆਂ ਨੇ ਪੈਸਾ ਇਨਵੈਸਟ ਕਰਿਆ ਸੀ ਉਹ ਰੈਗੂਲੇਟਰ ਕੋਲ ਗਏ ਵੀ ਸਾਡੇ ਤਾਂ ਪੈਸੇ ਡੁੱਬ ਗਏ ਹੋਏ ਨੇ, ਹਨਾ। ਸੋ ਵੀ ਉਹ ਫਾਈਨੈਂਸ਼ੀਅਲ ਕੰਡਕਟ ਅਥਾਰਟੀ ਕੋਲ ਗਏ ਜਿਹੜੀ ਚਾਈਨਾ ਦੀ, ਉਹਨਾਂ ਨੇ ਕੋਈ ਗੱਲ ਨਹੀਂ ਕਰੀ। ਫਿਰ ਉਹਨਾਂ ਨੇ ਰਾਸ਼ਟਰਪਤੀ ਨੂੰ ਅਪਰੋਚ ਕਰਿਆ। ਰਾਸ਼ਟਰਪਤੀ ਨੇ ਦੋ ਸ਼ਬਦਾਂ 'ਚ ਗੱਲ ਨਿਬੇੜਤੀ। ਉਹ ਕਹਿੰਦਾ ਜਿਹੜੇ ਘਰ ਹੁੰਦੇ ਆ ਉਹ ਲੋਕਾਂ ਦੇ ਰਹਿਣ ਦੀ ਸਹੂਲਤ ਲਈ ਹੁੰਦੇ ਆ, ਮੁਨਾਫਾ ਕਮਾਉਣ ਲਈ ਨਹੀਂ। ਲਓ ਜੀ, ਇਟ ਮੀਨਸ ਉਹਨਾਂ ਨੇ ਕੈਪੀਟਲਿਸਟ ਇਕਨੋਮੀ ਤੋਂ ਪਾਸਾ ਮੋੜਨਾ ਸ਼ੁਰੂ ਕਰ ਦਿੱਤਾ। ਦੂਜੀ ਘਟਨਾ ਹੋਈ, ਉਹ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸੀ ਜਿਨ੍ਹਾਂ ਨੇ ਨਵੀਂ ਗ੍ਰੈਜੂਏਸ਼ਨ ਕਰੀ ਆ। ਰਾਸ਼ਟਰਪਤੀ ਨੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਵੀ ਤੁਸੀਂ ਇਹ ਭੁੱਲ ਜਾਓ ਵੀ ਯੂਨੀਵਰਸਿਟੀਆਂ ਦੀਆਂ ਇਹ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਤੁਸੀਂ ਬੀਜਿੰਗ ਤੇ ਸ਼ੰਘਾਈ ਦੀਆਂ ਜਿਹੜੀਆਂ ਬਹੁਤ ਹੀ ਉੱਚੀਆਂ ਤੇ ਚਮਕਦਾਰ ਬਿਲਡਿੰਗਾਂ ਉਹਦੇ ਵਿੱਚ ਕੰਮ ਕਰਦੇ ਨਜ਼ਰ ਪਾਉਂਗੇ, ਵੀ ਤੁਸੀਂ ਉੱਥੇ ਨੌਕਰੀਆਂ ਲੱਭਦੇ ਨਜ਼ਰ ਆਉਂਗੇ। ਯੂ ਹੈਵ ਟੂ ਗੋ ਬੈਕ ਟੂ ਵਿਲੇजेस, ਕਹਿੰਦਾ ਸੇਵਾ ਕਰਨ ਲਈ ਪਿੰਡਾਂ ਵਿੱਚ ਜਾਣਾ ਪੈਣਾ। ਸੋ ਇਹੋ ਹੀ ਕੁਛ 1917 ਦੇ ਰਸ਼ੀਅਨ ਰੈਵੋਲੂਸ਼ਨ ਤੋਂ ਬਾਅਦ
ਰੂਸ ਵਿੱਚ ਹੋਇਆ ਸੀ ਵੀ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸੀ ਉਹ 4 ਘੰਟੇ ਪੜ੍ਹਾਉਂਦੇ ਸੀ, 4 ਘੰਟੇ ਪਿੰਡਾਂ ਵਿੱਚ ਸੇਵਾ ਜਾਂ ਗਲੀਆਂ ਨਾਲੀਆਂ ਸਾਫ਼ ਕਰਦੇ ਸੀ। ਇਹੋ ਕੁਛ ਮਾਓ ਜ਼ੇ ਤੁੰਗ ਨੇ ਕਰਿਆ ਸੀ। ਸੋ ਉਹਦਾ ਹੁਣ ਜਿਹੜਾ ਚੈਲੰਜ ਆ ਰਿਹਾ ਵੀ ਉਹਨੇ ਕਲੋਜ਼ਡ ਸੁਸਾਇਟੀ ਬਣ ਜਾਣਾ। ਬਿਲਕੁਲ ਚਾਈਨਾ ਨੇ ਅਗਲੇ ਹੁਣ ਜਿਹੜਾ ਉਹਦੀ GDP ਘਟ ਰਹੀ ਹੈ ਨਾ, ਵੀ ਉਹਦੀ ਇਕਨੋਮੀ ਥੱਲੇ ਜਾ ਰਹੀ ਹੈ, ਉਹ ਇਸੇ ਕਰਕੇ ਕੈਲਕੂਲੇਟਿਵ ਆ, ਉਹਨਾਂ ਦਾ ਆਪਣਾ ਵੀ ਉਹ ਆਪਣੇ ਆਪ ਹੀ ਜਾ ਰਹੀ ਹੈਗੀ ਆ, ਉਹ ਗੋਇੰਗ ਬੈਕ ਟੂ ਕਮਿਊਨਿਸਟ ਏਰਾ ਹੈ। ਸੋ ਇਸ ਤਰ੍ਹਾਂ ਜੇ ਕਲੋਜ਼ਡ ਸੁਸਾਇਟੀ ਬਣ ਗਈ, ਕਲੋਜ਼ਡ ਸੁਸਾਇਟੀ ਪਹਿਲਾਂ USSR ਸੀ, ਉਹਨੂੰ ਤੋੜਦਿਆਂ ਅਮਰੀਕਾ ਦੇ 50 ਸਾਲ ਲੱਗ ਗਏ। ਸੋ ਇਸੇ ਤਰ੍ਹਾਂ ਉਹ ਨਹੀਂ ਚਾਹੁੰਦੇ ਵੀ ਤੀਜੀ ਧਿਰ ਜਿਹੜੀ ਇੰਡੀਆ ਵੀ ਕਲੋਜ਼ਡ ਸੁਸਾਇਟੀ ਬਣ ਜੇ। ਸੋ ਇਸ ਸਾਰੇ ਕਾਸੇ ਨੂੰ ਉਹ ਕਿਸ ਤਰ੍ਹਾਂ ਡੀਲ ਕਰਨਗੇ, ਸੋ ਅਗਲੇ 15-20 ਸਾਲਾਂ 'ਚ ਅਨਫੋਲਡ ਹੋਊਗਾ। ਕੀ ਤੁਹਾਨੂੰ ਲੱਗਦਾ ਅਵਤਾਰ ਸਿੰਘ ਜੀ ਭਾਰਤ ਚੀਨ ਨੂੰ ਚੁਣੌਤੀ ਦੇਣ ਦੀ ਸਮਰੱਥਾ ਜਿਹੜਾ ਉਹ ਰੱਖਦਾ ਆ ਉਹ ਉਹਨਾਂ ਦੇ ਆ ਕੇ ਕਬਜ਼ਾ ਵੀ ਕਰ ਲੈਂਦੇ ਆ, ਉਹਨਾਂ ਦਾ ਪ੍ਰੋਪੇਗੰਡਾ ਤਾਂ ਬਹੁਤ ਚੱਲਦਾ ਆ, ਦੋਨੋਂ ਪਾਸੇ ਹੀ ਚੱਲਦਾ ਆ, ਕੀ ਵਾਕਿਆ ਭਾਰਤ 'ਚ ਹੈ ਸਮਰੱਥਾ ਐਸੀ? ਨਹੀਂ ਉਹ ਇਹਦੇ ਬਾਰੇ ਅਸਲ 'ਚ ਜਿਹੜਾ ਸੀਗਾ ਜਦੋਂ ਬਹੁਤ ਦੇਰ ਤੋਂ ਈਵਨ ਵੈਸਟ ਦੇ ਆਪਣੇ ਨਾ ਆਪਾਂ ਕਹਿ ਸਕਦੇ ਵੀ ਆਪਣੇ ਨਿੱਜੀ ਹਿੱਤ ਸੀ, ਜਿਹਨੂੰ ਆਪਾਂ ਵੈਸਟਡ ਇੰਟਰਸਟ ਕਹਿੰਦੇ ਆ। ਜੀ ਉਹ ਵੈਸਟਰਨ ਕੰਟਰੀਜ਼ ਦੇ ਆਪਣੇ ਵੈਸਟਡ ਇੰਟਰਸਟ ਸੀ, ਉਹ ਕਾਊਂਟਰ ਕਰਨ ਲਈ ਚਾਈਨਾ ਨੂੰ, ਇੰਡੀਆ ਨੂੰ ਪ੍ਰੋਜੈਕਟ ਕਰ ਰਹੇ ਸੀ। ਇੱਕ ਬੋਗਸ ਪ੍ਰੋਜੈਕਸ਼ਨ ਸੀ ਇੰਡੀਆ ਦੀ। ਅੱਛਾ ਵੀ ਹਾਂ ਵੀ ਉਹ ਇੱਕ ਤਰ੍ਹਾਂ ਨਾਲ ਵਰਲਡ ਲੈਵਲ ਤੇ ਇੱਕ ਸੁਪਰ ਪਾਵਰ ਬਣ ਰਿਹਾ, ਇਕਨੋਮਿਕ ਪਾਵਰ ਬਣ ਰਿਹਾ। ਸੋ ਇਸ ਤਰ੍ਹਾਂ ਦਾ ਉਹ ਵੀ ਜਾਣਦੇ ਸੀ, ਉਦੋਂ ਵੀ ਉਹ ਜਾਣਦੇ ਸੀ ਵੀ ਅਸੀਂ ਬੋਗਸ ਇਹ ਸਾਰਾ ਕੁਝ ਕਰ ਰਹੇ ਹੈਗੇ ਹਨਾ। ਸੋ ਉਹਨਾਂ ਨੇ ਕਿਉਂਕਿ ਇੰਡੀਆ ਨੂੰ ਵਰਤਣਾ ਸੀ ਆਪਣੇ ਹਿੱਤਾਂ ਲਈ, ਸੋ ਇਹਦੇ ਚੋਂ ਦੋਵਾਂ ਨੇ ਇੱਕ ਦੂਜੇ ਨੂੰ ਵਰਤਿਆ। ਅਮਰੀਕਾ ਤੇ ਵੈਸਟਰਨ ਪਾਵਰਸ ਨੇ ਇੰਡੀਆ ਨੂੰ ਵਰਤਿਆ, ਇੰਡੀਆ ਨੇ ਅਮਰੀਕਾ ਦੀ ਉਸ ਸਹਾਇਤਾ ਦਾ ਜਿਹੜਾ ਇੱਕ ਤਰ੍ਹਾਂ ਨਾਲ ਯੋਗ ਵਰਤੋਂ ਕਰਕੇ ਉਹਨੂੰ ਆਪਣੇ ਹਿੱਤਾਂ ਲਈ ਵਰਤਿਆ। ਉਹਦਾ ਏਸ਼ੀਆ ਵਿੱਚ ਆਪਣੀ ਜਿਹੜੀ ਪਾਵਰ ਨੂੰ ਜਿਹੜੀ ਮਜ਼ਬੂਤ ਕਰਨ ਲਈ ਉਹ ਵਰਤਿਆ। ਸੋ ਦੋਵਾਂ ਨੇ ਇੱਕ ਦੂਜੇ ਨੂੰ ਵਰਤਿਆ। ਹੁਣ ਚੀਨ ਤੇ ਭਾਰਤ ਦੀ ਜਿਹੜੀ ਗੱਲ ਹੈ ਨਾ ਵੀ ਦੋਵਾਂ ਦੇ ਵੀ ਉਹ ਮੇਚ ਹੁੰਦੇ ਆ ਕਿ ਨਹੀਂ, ਇਹਦੇ ਬਾਰੇ ਸਭ ਤੋਂ ਜਿਹੜੇ ਬਹੁਤ ਹੀ ਕਮਾਲ ਦਾ ਵਿਦਵਾਨ ਰਿਹਾ ਔਰ ਏਸ਼ੀਆ ਦਾ ਪੋਲੀਟੀਕਲ ਸਟ੍ਰੈਟਜਿਸਟ ਰਿਹਾ, ਉਹ ਸੀ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਕੁਆਨ ਯੂ। ਸੋ ਲੀ ਕੁਆਨ ਯੂ ਬਹੁਤ ਹੀ ਕਮਾਲ ਦੇ ਬੜੇ ਸਿਆਣੇ ਵਿਦਵਾਨ ਸੀ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਰਹੇ ਆ। ਉਹ ਜਵਾਹਰ ਲਾਲ ਨਹਿਰੂ ਨਾਲ, ਇੰਦਰਾ ਗਾਂਧੀ ਨਾਲ ਤੇ ਉਹ ਤੋਂ ਬਾਅਦ ਦੇ ਪ੍ਰਧਾਨ ਮੰਤਰੀਆਂ ਨਾਲ ਲਗਾਤਾਰ ਇੰਟਰੈਕਟ ਕਰਦੇ ਰਹੇ ਆ। ਠੀਕ ਹੈ। ਉਹਨਾਂ ਦਾ ਵੀ ਇਹ ਸੁਪਨਾ ਸੀ ਵੀ ਸਿੰਗਾਪੁਰ ਤਾਂ ਬਚ ਸਕਦਾ ਜੇ ਚਾਈਨਾ ਨੂੰ ਕਾਊਂਟਰ ਕਰਨ ਲਈ ਇੰਡੀਆ ਵਰਗੀ ਤਾਕਤ ਸਾਹਮਣੇ ਆਵੇ। ਉਹ ਲਗਾਤਾਰ ਇਸ ਤੇ ਕੰਮ ਕਰਦੇ ਰਹੇ ਆ। ਉਹਨਾਂ ਨੇ ਇੰਡੀਆ ਨਾਲ, ਈਵਨ ਇੰਡੀਆ ਦੀਆਂ ਵੈਸਟਰਨ ਪਾਵਰਸ ਨਾਲ ਜਿਹੜੀ ਉਹਨਾਂ ਦਾ ਰਿਸ਼ਤਾ ਕਾਇਮ ਕਰਾਇਆ, ਉਹ ਵੀ ਲੀ ਕੁਆਨ ਯੂ ਨੇ ਕਰਵਾਇਆ ਸੀ ਹਨਾ। ਸੋ ਪਰ ਅੰਤਲੇ ਸਮੇਂ ਅੰਤ ਵਿੱਚ 2014 ਤੋਂ ਪਹਿਲਾਂ ਮਤਲਬ ਕਿ 2014 ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮੁਲਾਕਾਤਾਂ, ਆਖਰੀ ਮੁਲਾਕਾਤਾਂ ਦਾ ਟਾਈਮਸ ਤੇ ਨਿਊਜ਼ ਵੀਕ ਨੇ ਲੰਬੀਆਂ ਮੁਲਾਕਾਤਾਂ ਕਰੀਆਂ ਸੀ ਉਹਨਾਂ ਦੀ ਮੌਤ ਤੋਂ ਪਹਿਲਾਂ ਹਨਾ। ਸੋ ਉਹਦੇ ਵਿੱਚ ਉਹਨੇ ਉਹ ਪੁੱਛਿਆ ਗਿਆ ਵੀ ਤੁਸੀਂ ਹੁਣ ਦੱਸੋ ਵੀ ਕੀ ਭਾਰਤ ਨੂੰ ਸਮਝਦੇ ਆ ਵੀ ਭਾਰਤ ਇੱਕ ਗਲੋਬਲ ਪਾਵਰ ਤੇ ਉਹ ਬਣ ਜਾਏਗਾ? ਉਹ ਕਹਿੰਦਾ ਬਿਲਕੁਲ ਵੀ ਨਹੀਂ, ਕਹਿੰਦਾ ਮੇਰਾ ਸੁਪਨਾ ਟੁੱਟ ਗਿਆ। ਜਿਸ ਸੁਪਨੇ ਲਈ ਮੈਂ ਆਪਣੀ ਸਾਰੀ ਜ਼ਿੰਦਗੀ ਲਾਈ ਸੀ ਉਹ ਮੇਰਾ ਸੁਪਨਾ ਟੁੱਟ ਗਿਆ। ਕਹਿੰਦਾ ਭਾਰਤ ਦਾ ਜਿਹੜਾ ਬਹੁਤ ਕਰੂਡ ਕਿਸਮ ਦਾ ਕਾਸਟ ਸਿਸਟਮ ਆ, ਉਹ ਭਾਰਤ ਦੀ ਜਿਹੜੀ ਬਹੁਤ ਹੀ ਕਰੂਡ ਕਿਸਮ ਦੀ ਜਿਹੜੀ ਅਫਸਰਸ਼ਾਹੀ ਆ ਉਹ, ਤੇ ਤੀਜਾ ਅਫਸਰਸ਼ਾਹੀ ਦਾ ਆਪਣੇ ਮੁਲਕ ਲਈ ਕੋਈ ਉਹ ਪ੍ਰੇਮ ਨਾ ਹੋਣਾ ਵੀ ਅਸੀਂ ਇਹਨੂੰ ਇੱਕ ਗੰਦ ਵਿੱਚੋਂ ਕੱਢ ਕੇ ਉੱਚੀ ਥਾਂ ਤੇ ਲਿਜਾਣਾ, ਵੀ ਉਹਨਾਂ ਵਿੱਚ ਕੋਈ ਉਹ ਓਬਿਲਿਟੀ ਤੇ ਉਹ ਐਂਥੂਸੀਜ਼ਮ ਨਾ ਹੋਣਾ। ਵੀ ਇਹ 3-4 ਕਾਰਨ ਆ ਜਿਹਦੇ ਤੇ ਮੈਂ ਕਹਿ ਸਕਦਾ ਵੀ ਇੰਡੀਆ ਕੁਡ ਨੈਵਰ ਚੈਲੰਜ ਚਾਈਨਾ। ਇਹ ਉਹਨਾਂ ਦੇ ਸਭ ਤੋਂ ਜਿਹੜਾ ਉਸ ਦੱਖਣੀ ਏਸ਼ੀਆ ਦਾ ਬਹੁਤ ਵੱਡਾ ਵਿਦਵਾਨ ਔਰ ਦੱਖਣੀ ਏਸ਼ੀਆ ਦਾ ਪੋਲੀਟੀਕਲ ਸਟ੍ਰੈਟਜਿਸਟ ਰਿਹਾ ਲੀ ਕੁਆਨ ਯੂ। ਸੋ ਉਹਦੇ ਇਹ ਵਿਚਾਰ ਨੇ ਵੀ ਹਾਂ ਵੀ ਚਾਈਨਾ ਜਿਹੜਾ ਹੈਗਾ ਵੀ ਉਹਨੂੰ ਭਾਰਤ ਨਹੀਂ ਕਾਊਂਟਰ ਕਰ ਸਕਦਾ, ਕੋਈ ਹੋਰ ਤਾਕਤ ਆ ਜਿਹੜੀ ਸਾਨੂੰ ਸਾਹਮਣੇ ਲਿਆਉਣੀ ਪਊਗੀ। ਅਵਤਾਰ ਸਿੰਘ ਜੀ, ਇੱਥੇ ਹੁਣ ਜਦੋਂ ਸਾਰਾ ਭਾਈ ਨਿੱਜਰ ਹੋਣਾ ਦਾ ਪ੍ਰਕਰਨ ਵਾਪਰਿਆ, ਸਾਰਾ ਮਸਲਾ ਸਾਰਿਆਂ ਦੇ ਸਾਹਮਣੇ ਆਉਂਦਾ, ਉਸ ਤੋਂ ਫਿਰ ਕੁਝ ਦਿਨਾਂ ਬਾਅਦ ਇੱਥੇ ਦੀਆਂ ਕੁਝ ਮੈਗਜ਼ੀਨ ਅਖਬਾਰਾਂ ਕਹਿੰਦੀਆਂ ਵੀ ਅਮਰੀਕਨ ਸਿੱਖਾਂ ਨੂੰ ਵੀ ਥ੍ਰੈਟ ਆ, FBI ਨੇ ਜਿਹੜਾ ਉਹ ਦੱਸਿਆ। ਉਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਚੱਲ ਵੀ ਕੀ ਕਿਤੇ ਅਮਰੀਕਾ ਸਿੱਖਾਂ ਨੂੰ ਵਰਤ ਨਹੀਂ ਰਿਹਾ? ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਹਾਂਜੀ, ਇਹ ਆਮ ਤੌਰ ਤੇ ਸਾਰਾ ਹੀ ਪੰਜਾਬ ਵਿੱਚ ਵੀ, ਪੰਜਾਬ ਤੋਂ ਬਾਹਰ ਵੀ, ਈਵਨ ਭਾਰਤ ਵਿੱਚ ਵੀ ਕੁਝ ਸਿੱਖ ਵਿਦਵਾਨਾਂ ਵੱਲੋਂ ਵੀ ਤੇ ਕਾਫੀ ਸਾਰੇ ਹੋਰ ਲੋਕਾਂ ਵੱਲੋਂ ਵੀ ਆ ਰਿਹਾ ਵੀ ਸਾਨੂੰ ਵਰਤਿਆ ਜਾ ਰਿਹਾ। ਕਾਫੀ ਸਾਰੇ ਨਾ ਮੈਂ ਜੋ ਵੀਡੀਓਜ਼ ਵੀ ਦੇਖ, ਹੁਣ ਤੁਸੀਂ ਇਹ ਦੇਖੋ ਵੀ 75 ਸਾਲ ਤੋਂ ਇੰਡੀਆ ਸਰਕਾਰ ਵੀ ਤਾਂ ਵਰਤ ਹੀ ਰਹੀ ਆ ਵੀ ਸਿੱਖਾਂ ਨੂੰ। 75 ਇੰਡੀਆ ਸਰਕਾਰ ਨੈਗੇਟਿਵ ਢੰਗ ਨਾਲ ਵਰਤ ਰਹੀ ਆ, ਹੋ ਸਕਦਾ ਵੈਸਟ ਆ ਸਾਨੂੰ ਪੋਜ਼ਿਟਿਵ ਢੰਗ ਨਾਲ ਵਰਤ ਜੇ। ਸੋ ਸਿੱਖਾਂ ਨੂੰ ਜੇ 75 ਸਾਲਾਂ ਤੋਂ ਵਰਤੇ ਜਾ ਰਹੇ ਆ, ਇੱਕ ਵਾਰੀ ਅਮਰੀਕਾ ਤੋਂ ਵੀ ਵਰਤੇ ਜਾਓ,
ਇਹ ਤਾਂ ਵੀ ਸਾਡੀਆਂ ਕੋਈ ਸਲਤਨਤਾਂ ਖੜੀਆਂ ਨੇ ਵੀ ਉਹ ਖਤਮ ਹੋ ਜਾਣਗੀਆਂ ਜੇ ਅਮਰੀਕਾ ਸਾਨੂੰ ਵਰਤ ਗਿਆ। ਸਾਡੇ ਕੋਲ ਤਾਂ ਹੈ ਕੁਝ ਨਹੀਂ, ਹਨਾ ਵੀ ਸਾਡੇ ਕੋਲ ਸਿੱਖਾਂ ਕੋਲ ਗਵਾਉਣ ਲਈ ਤਾਂ ਕੁਝ ਵੀ ਹੈ ਨਹੀਂ, ਵੀ ਕੋਈ ਸਲਤਨਤ ਨਹੀਂ, ਕੋਈ ਰਾਜ ਨਹੀਂ, ਕੋਈ ਅੰਪਾਇਰ ਨਹੀਂ, ਕੋਈ ਮਿਲਟਰੀ ਨਹੀਂ, ਕੋਈ ਦੇਸ਼ ਨਹੀਂ, ਹਨਾ। ਸੋ ਸਿੱਖ ਗਵਾਉਣਗੇ ਕੀ ਜੇ ਵਰਤੇ ਵੀ ਗਏ ਤਾਂ। ਵੱਡੀ ਗੱਲ ਤਾਂ ਇਹ ਹੈ ਨਾ ਵੀ ਸਿੱਖਾਂ ਕੋਲ ਗਵਾਉਣ ਲਈ ਕੁਝ ਨਹੀਂ, ਗੁਲਾਮ ਕੌਮਾਂ ਕੋਲ ਗਵਾਉਣ ਲਈ ਕੁਝ ਨਹੀਂ ਹੁੰਦਾ। ਇਸ ਲਈ ਜੇ ਵਰਤੇ ਵੀ ਜਾਵਾਂਗੇ ਤਾਂ ਸਾਡਾ ਕੋਈ ਉਹ ਨਹੀਂ, ਵਿਗਾੜ ਨਹੀਂ ਲਏਗਾ ਜਿੰਨਾ ਕੋ ਆਪਾਂ ਹੈਗੇ ਆ। ਆਪਾਂ ਇੱਕ ਨਿੱਜੀ ਤੌਰ ਤੇ ਬੈਠੇ ਆ, ਆਪਣੇ ਨਿੱਜੀ ਮਿਹਨਤਾਂ ਕਰਕੇ ਜਾਂ ਨਿੱਜੀ ਜਿਹੜੇ ਆਪਾਂ ਨੇ ਇੱਕ ਤਰ੍ਹਾਂ ਨਾਲ ਹਾਰਡ ਵਰਕਿੰਗ ਕਰੀ ਆ, ਉਹਦੇ ਬਣਾ ਤੇ ਵੈਸਟ ਵਿੱਚ ਸਾਡੀ ਜਿਹੜੀ ਆਇਡੈਂਟੀਟੀ ਬਣੀ ਹੋਈ ਆ। ਸੋ ਉਨੀ ਕੋ ਰਹਿਣੀ ਆ। ਜੇ ਤੁਹਾਡਾ ਕਿਤੇ ਦਾਅ ਲੱਗ ਜੇ ਵੀ ਹਾਂ ਤੁਸੀਂ ਮੋਰ ਪਾਵਰਫੁਲ ਹੋ ਜਾਓ ਜਾਂ ਕਿਸੇ ਵੀ ਤਰ੍ਹਾਂ ਸਟ੍ਰੈਟਜੀਕਲੀ, ਹਨਾ, ਤੇ ਉਹਦੇ ਚੋਂ ਮਤਲਬ ਕਿ ਉਹ ਗੱਲ ਵੱਖਰੀ ਹੋ ਸਕਦੀ। ਸੋ ਵਰਤਿਆ ਤਾਂ ਭਾਰਤ ਵੱਲੋਂ ਵੀ ਜਾ ਹੀ ਰਿਹਾ ਨਾ। ਇਹ ਤਾਂ ਗੱਲ ਬਿਲਕੁਲ ਜਿਹੜੀ ਸਹੀ ਆ। ਜਦੋਂ ਦੇ ਹੈਗੇ ਆ, ਜਦੋਂ ਦਾ ਆਪਣਾ ਰਾਜ ਖੁੱਸਾ ਆ, ਉਸ ਤੋਂ ਬਾਅਦ ਦੇ ਵਿੱਚ ਵਰਤ ਹੀ ਜਿਹੜਾ ਉਹ ਹੋ ਰਹੇ ਹੈਗੇ ਆ। ਅਵਤਾਰ ਸਿੰਘ ਜੀ, ਇੱਥੇ ਇਹ ਗੱਲ ਵੀ ਬਣਦੀ ਆ, ਇਹ ਸਾਰਾ ਪ੍ਰਕਰਨ ਵਾਪਰਿਆ, ਕੋਈ ਅਜਿਹੀਆਂ ਸਿੱਖ ਸੰਸਥਾਵਾਂ ਜਾਂ ਸਾਂਝੇ ਤੌਰ ਦੇ ਉੱਤੇ ਸਿੱਖਾਂ ਦੇ ਵੱਲੋਂ ਕੋਈ ਅਜਿਹਾ ਬਿਆਨ ਜਾਂ ਇਸ ਦੇ ਉੱਤੇ ਕੋਈ ਤਗੜੀ ਸਟੇਟਮੈਂਟ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਵਾਪਰੀ? ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਇਦਾਂ ਦਾ ਚੀਜ਼ ਹੋਈ ਆ? ਨਹੀਂ, ਇਹ ਹੁੰਦਾ ਜਿਹੜੀਆਂ ਨਾ ਜਦੋਂ ਤੁਸੀਂ ਕੌਮਾਂ ਦੀ ਜਿਹੜੀ ਕੌਮੀ ਮੁਕਤੀ ਦੇ ਸੰਘਰਸ਼ ਨੇ, ਉਹਨਾਂ ਦੀ ਜਿਹੜੀ ਸਿਰਜਣ ਦੀ ਪ੍ਰਕਿਰਿਆ, ਉਹ ਜਦੋਂ ਉਸ ਸਾਰਾ ਪ੍ਰੋਸੈਸ ਜਿਹੜਾ ਖਾਸ ਕਰਕੇ ਈਸਟ ਐਂਡ ਵੈਸਟਰਨ ਯੂਰਪ ਵਿੱਚ ਹੋਇਆ, ਜਦੋਂ ਤੁਸੀਂ ਉਹਦੇ ਸਿਧਾਂਤ ਨੂੰ ਪੜ੍ਹਦੇ ਹੋ ਤਾਂ ਉਹਦੇ ਵਿੱਚੋਂ ਇਹ ਗੱਲਾਂ ਆਉਂਦੀਆਂ ਨੇ। ਉਹਨਾਂ ਚੋਂ ਉਹ ਵਿਦਵਾਨ, ਖਾਸ ਕਰਕੇ ਜਰਮਨ ਤੇ ਯਹੂਦੀ ਵਿਦਵਾਨਾਂ ਨੇ ਜਿਹੜਾ ਯੂਰਪ ਦੀਆਂ ਜਿਹੜੀ ਕਮਿਊਨਿਟੀਜ਼ ਦਾ ਤੇ ਨੇਸ਼ਨਸ ਦੀ ਫਾਰਮੇਸ਼ਨ ਦੀ ਗੱਲ ਕੀਤੀ ਆ, ਉਹ ਲਗਾਤਾਰ ਕਹਿੰਦੇ ਜਿਹੜੀ ਨਾਨ ਡੋਮੀਨੈਂਟ ਐਥਨਿਸ ਆ ਨਾ, ਜਿਨ੍ਹਾਂ ਦੇ ਆਪਣੇ ਸਟੇਟਾਂ ਨਹੀਂ ਹੈਗੀਆਂ, ਜਿਹੜੀਆਂ ਸਟੇਟਲੈਸ ਨੇਸ਼ਨਸ ਨੇ, ਉਹਨਾਂ ਵਿੱਚ ਇਹ ਗੱਲਾਂ ਆਰਗੇਨਾਈਜ਼ਡ ਹੋ ਹੀ ਨਹੀਂ ਪਾਉਂਦੀਆਂ। ਉਹਨਾਂ ਵਿੱਚ ਜਿਹੜੀ ਡੋਮੀਨੈਂਟ ਐਥਨੀ ਹੈ, ਜਿਹੜੀ ਰਾਜ ਕਰ ਰਹੀ ਧਿਰਾ, ਉਹ ਹੋਣ ਹੀ ਨਹੀਂ ਦਿੰਦੀ। ਉਹਦਾ ਜਿਹੜਾ ਅਲੀਟ ਆ ਉਸ ਤਰ੍ਹਾਂ ਆਰਗੇਨਾਈਜ਼ ਹੋ ਹੀ ਨਹੀਂ ਪਾਉਂਦਾ ਜਿਸ ਤਰ੍ਹਾਂ ਇੱਕ ਜਿਹੜੀ ਸਟੇਟ ਚਲਾ ਰਹੀ ਧਿਰਾ, ਉਹਦਾ ਜਿਹੜਾ ਅਲੀਟ ਆ ਉਹ ਆਰਗੇਨਾਈਜ਼ ਹੁੰਦਾ। ਸੋ ਉਹਦੇ ਬਹੁਤ ਵੱਡੇ ਵਿਦਵਾਨ ਨੇ, ਮਿਰੋਸਲਾਵ ਹਰੌਚ ਆ, ਜਰਮਨ ਵਿਦਵਾਨ ਨੇ, ਉਹਨਾਂ ਨੇ ਯੂਰਪ ਦੀਆਂ ਜਿਹੜੀਆਂ ਸਾਰੀਆਂ ਮੂਵਮੈਂਟਸ ਆ, ਨੈਸ਼ਨਲ ਮੂਵਮੈਂਟਸ, ਉਹਦੇ ਤੇ ਰਿਸਰਚ ਕਰੀ ਆ ਬਹੁਤ ਵੱਡੀ, ਹਨਾ। ਉਹ ਕਹਿੰਦੇ ਵੀ ਬਹੁਤ ਸਾਰੇ ਈਸਟਰਨ ਯੂਰਪ ਦੇ ਮੁਲਕਾਂ ਵਿੱਚ ਜਦੋਂ ਅਸੀਂ ਜਾ ਕੇ ਨਾ ਲੋਕਾਂ ਨੂੰ, ਵਿਦਵਾਨਾਂ ਨੇ ਪੁੱਛਿਆ, ਜਦੋਂ ਉਹ ਮੁਕਤੀ ਲਈ ਲੜ ਰਹੇ ਆ, ਉਹ ਕਹਿੰਦੇ ਵੀ ਅਸੀਂ ਪੁੱਛਿਆ ਵੀ ਤੁਹਾਡੇ ਲਈ ਆਜ਼ਾਦੀ ਦੇ ਅਰਥ ਕੀ ਹੋਣਗੇ, ਤਾਂ ਜਿਹੜਾ ਕਿਸਾਨ ਆ ਉਹ ਕਹਿੰਦਾ ਵੀ ਮੈਂ ਆਪਣੇ ਖੇਤ ਵਿੱਚ ਆਜ਼ਾਦੀ ਨਾਲ ਹਲ ਚਲਾ ਸਕੂੰਗਾ। ਹੁਣ ਤੁਸੀਂ ਦੇਖੋ ਵੀ ਉਹਦੇ ਲਈ ਆਜ਼ਾਦੀ ਦੇ ਅਰਥ ਸਿਰਫ ਖੇਤ ਵਿੱਚ ਹਲ ਚਲਾਉਣ ਤੱਕ ਸੀਮਤ ਆ। ਵੀ ਜਦੋਂ ਜਿਹੜੀ ਗੁਲਾਮੀ ਆ ਨਾ, ਤੁਹਾਡੀ ਸੋਚ ਨੂੰ ਇੰਨਾ ਕੁ ਸਗੇੜ ਦਿੰਦੀ ਹੈ ਵੀ ਤੁਹਾਨੂੰ ਆਪਣੇ ਖੇਤ ਤੋਂ ਬਿਨਾਂ ਕੁਝ ਨਹੀਂ ਦਿਖਦਾ, ਵੀ ਉਹਦੇ ਲਈ ਆਜ਼ਾਦੀ ਦੇ ਅਰਥ ਸਿਰਫ ਖੇਤਾਂ ਤੱਕ ਰਹਿ ਜਾਂਦੇ ਹੈਗੇ। ਉਹ ਕਹਿੰਦਾ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ। ਹਾਂ, ਉਹਨੂੰ ਕੋਈ ਨਹੀਂ ਹੈਗਾ ਵੀ ਪਾਰਲੀਮੈਂਟਰੀ ਡੈਮੋਕ੍ਰੇਸੀ ਹੋਊਗੀ, ਜਸਟਿਸ ਸਿਸਟਮ ਹੋਊਗਾ, ਫ੍ਰੀ ਮੀਡੀਆ ਹੋਊਗਾ, ਅਦਾਲਤਾਂ ਹੋਣਗੀਆਂ, ਸੋਸ਼ਲ ਸਿਸਟਮ ਹੋਏਗਾ ਜਿਹਦੇ ਵਿੱਚ ਅਨਪਲਾਇਡ ਨੂੰ ਪੈਸੇ ਮਿਲਣਗੇ, ਜਾਂ ਬੱਚਿਆਂ ਦੀ ਐਜੂਕੇਸ਼ਨ ਦਾ, ਹਾਇਰ ਐਜੂਕੇਸ਼ਨ ਦਾ, ਜਿਹੜੀ ਉਹਨਾਂ ਲਈ ਇਹ ਆਜ਼ਾਦੀ ਦੇ ਉਹ ਜਿਹੜੇ ਵਾਸਟ ਮੀਨਿੰਗ ਆ, ਹਨਾ, ਵੀ ਇੱਕ ਵੱਡਾ ਸਿਨੈਰੀਓ ਆ ਪੋਲੀਟੀਕਲ ਆਜ਼ਾਦੀ ਦਾ, ਕਹਿੰਦਾ ਵੀ ਉਹ ਵੀ ਨਹੀਂ ਡਿਵੈਲਪ ਹੋਇਆ ਬੰਦਿਆਂ 'ਚ। ਸੋ ਇਹ ਜਿਹੜੀਆਂ ਨਾਨ ਡੋਮੀਨੈਂਟ ਐਥਨੀਸ ਆ, ਉਹਦਾ ਜਿਹੜਾ ਅਲੀਟ ਹੈਗਾ ਉਹ ਉਸ ਤਰ੍ਹਾਂ ਨਹੀਂ ਆਰਗੇਨਾਈਜ਼ ਹੋ ਪਾਉਂਦਾ। ਇਹ ਇਕੱਲੀ ਸਿੱਖਾਂ ਦੀ ਸਮੱਸਿਆ ਨਹੀਂ, ਸਮੁੱਚੀ ਦੁਨੀਆ ਦੀਆਂ ਹੀ ਨਾਨ ਡੋਮੀਨੈਂਟ ਐਥਨੀਸ ਆ ਜਿਹੜੀ, ਉਹਨਾਂ ਦੀ ਸਮੱਸਿਆ ਸਮਝ ਆਉਂਦੀ ਹੈਗੀ ਆ। ਜੀ ਅਵਤਾਰ ਸਿੰਘ ਜੀ, ਹੁਣ ਜਦ ਆਪਾਂ ਗੱਲ ਕਰ ਰਹੇ ਹਾਂ, ਭਾਰਤ ਨੇ ਹੁਣ ਇੱਕ ਨਵਾਂ ਜਿਹੜੀ ਚੀਜ਼ ਆਖੀ, ਆਪਾਂ ਦੇਖਿਆ ਵੀ ਡਿਪਲੋਮੈਟਿਕ ਨੂੰ ਕੱਢਣਾ, ਇਹ ਉਹ ਕਰਨਾ, ਇਹ ਭਾਈ ਨਿੱਜਰ ਦੇ ਮਾਮਲੇ ਤੋਂ ਬਾਅਦ ਤੁਰਿਆ। ਹੁਣ ਕੁਝ ਦਿਨਾਂ ਦੀ ਚੁੱਪੀ ਤੋਂ ਬਾਅਦ ਦੇ ਵਿੱਚ ਆਈ ਡੋਂਟ ਨੋ ਬੈਕਡੋਰ ਡਿਪਲੋਮੇਸੀ ਫੇਲ ਹੋ ਗਈ, ਕੀ ਹੋਇਆ, ਜੋ ਵੀ ਚੱਲਿਆ ਉਹਨਾਂ ਦਾ 41 ਜਿਹੜੇ ਡਿਪਲੋਮੈਟਸ ਨੂੰ ਭਾਰਤ ਛੱਡਣ ਦੇ ਲਈ ਜਿਹੜਾ ਉਹ ਆਖਿਆ। ਇਸ ਪੂਰੇ ਪ੍ਰਕਰਨ ਨੂੰ ਕਿੱਦਾਂ ਦੇਖਦੇ ਆ? ਭਾਰਤ ਦਾ ਇਹ ਜਿਹੜਾ ਸਟੈਪ ਆ ਉਸ ਨੂੰ ਮਜ਼ਬੂਤ ਦਿਖਾਉਂਦਾ ਕਿ ਕਮਜ਼ੋਰ ਦਿਖਾਉਂਦਾ? ਨਹੀਂ ਜੀ ਨਹੀਂ, ਇਹ ਭਾਰਤ ਨੂੰ ਆਈਸੋਲੇਟ ਕਰ ਰਿਹਾ ਇੰਟਰਨੈਸ਼ਨਲ ਕਮਿਊਨਿਟੀ 'ਚ। ਸੋ ਮੈਂ ਮੰਨਦਾ ਭਾਰਤ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਸੋ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਵੈਸਟ ਚਾਹੁੰਦਾ ਹੁਣ ਭਾਰਤ ਗਲਤੀ ਤੇ ਗਲਤੀ ਕਰੇ। ਉਹਨਾਂ ਨੇ ਭਾਰਤ ਨੂੰ ਜਿਸ ਰਾਹ ਤੇ ਪਾ ਲਿਆ, ਉਹਦੇ ਵਿੱਚ ਲਗਾਤਾਰ ਜਦੋਂ ਭਾਰਤ ਗਲਤੀਆਂ ਕਰੂਗਾ, ਇੱਕ ਤਾਂ ਤੁਸੀਂ ਦੇਖੋ ਵੀ ਜਦੋਂ ਜੂਨ ਵਿੱਚ ਪ੍ਰਧਾਨ ਮੰਤਰੀ ਮੋਦੀ ਆਏ ਸੀ ਤਾਂ ਉਹਨਾਂ ਦੀ ਵਾਈਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਿਹੜੇ ਸਵਾਲ ਉੱਠੇ ਉਹ ਬੜੇ ਸਟਿੰਗਿੰਗ ਸਵਾਲ ਸੀ, ਤਿੱਖੇ ਸਵਾਲ ਸੀ, ਹਨਾ। ਉਹ ਤੋਂ ਬਾਅਦ ਸਵਾਲ ਕਰਨ ਵਾਲੀ ਉਸ ਜਰਨਲਿਸਟ ਜਿਹੜੀ ਵਾਲ ਸਟਰੀਟ ਦੀ ਜਰਨਲਿਸਟ ਸੀਗੀ, ਉਹਦੀ ਜੋ ਟ੍ਰੋਲਿੰਗ ਹੋਈ ਮੀਡੀਆ ਤੇ, ਹਨਾ, ਸੋਸ਼ਲ ਮੀਡੀਆ ਤੇ, ਉਹਦੇ ਖਿਲਾਫ ਜਿਹੜੀ ਗੱਲਬਾਤ ਹੋਈ, ਉੱਥੋਂ ਕੰਮ ਸ਼ੁਰੂ ਹੋਇਆ। ਉਹ ਤੋਂ ਪਹਿਲਾਂ ਨਰਿੰਦਰ ਮੋਦੀ ਬਾਰੇ BBC ਦੀ ਡਾਕੂਮੈਂਟਰੀ ਆਈ, ਹਨਾ, ਉਹਦੇ ਖਿਲਾਫ ਉਹਨੂੰ ਬੰਦ ਕਰਨਾ, ਫਿਰ BBC ਦੇ ਦਫ਼ਤਰਾਂ ਤੇ
ਇੱਕ ਤਰ੍ਹਾਂ ਨਾਲ ਉਹਨੂੰ ਬੰਦ ਕਰਨਾ। ਸੋ ਵੈਸਟ ਉਹਨਾਂ ਨੂੰ ਉਲਝਾ ਰਿਹਾ ਹੈ, ਜਿਹੜੀ ਰੀਸਟਰਕਚਰਿੰਗ ਆਫ ਏਸ਼ੀਆ ਉਹਦੇ ਲਈ ਉਹ ਹੌਲੀ ਹੌਲੀ ਉਲਝਾ ਰਿਹਾ ਇੰਡੀਆ ਨੂੰ, ਹਨਾ। ਸੋ ਆ ਜਿਹੜੀ 41 ਡਿਪਲੋਮੈਟਸ ਨੂੰ ਬਾਹਰ ਕੱਢਣ ਦੀ ਵੀ ਗੱਲ ਹੈਗੀ ਆ, ਇਹ ਲਗਾਤਾਰ ਉਹਨਾਂ ਨੇ ਗਲਤੀ ਤੋਂ ਗਲਤੀ ਕਰਵਾਉਣੀ ਆ ਹੁਣ ਇੰਡੀਆ ਤੋਂ। ਠੀਕ ਹੈ, ਇੰਡੀਆ ਦੇ ਡਿਪਲੋਮੈਟਸ ਨੂੰ ਬਹੁਤ ਸਿਆਣਪ ਵਰਤਣੀ ਚਾਹੀਦੀ ਸੀ ਇੱਥੇ, ਉਹਨਾਂ ਨੂੰ ਰਿਐਕਟ ਨਹੀਂ ਸੀ ਕਰਨਾ ਚਾਹੀਦਾ। ਰਿਐਕਸ਼ਨ ਹੈਗਾ ਜਿਹੜਾ ਲੋਕਲ ਪੋਲਿਟਿਕਸ ਲਈ ਜ਼ਰੂਰੀ ਹੋਊਗਾ, ਕਿਉਂਕਿ 3 ਰਾਜਾਂ ਦੀਆਂ ਚੋਣਾਂ ਆ ਰਹੀਆਂ, ਮੁੜ ਕੇ ਲੋਕ ਸਭਾ ਦੀਆਂ ਚੋਣਾਂ ਨੇ। ਉਹ ਲੋਕਲੀ ਤਾਂ ਕੁਛ ਨਾ ਕੁਛ ਗੇਨ ਕਰ ਲੈਣਗੇ, ਪਰ ਜਿਹੜੀ ਇੰਟਰਨੈਸ਼ਨਲ ਆਈਸੋਲੇਸ਼ਨ ਆ ਉਹ ਭਾਰਤ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਸੋ ਮੈਂ ਸਮਝਦਾ ਵੀ ਭਾਰਤ ਨੇ ਬਹੁਤ ਵੱਡੀ ਡਿਪਲੋਮੈਟਿਕ ਗਲਤੀ ਕਰੀ ਆ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਹੁਣ ਤੁਸੀਂ ਦੇਖੋ ਵੈਸਟ ਵੱਲੋਂ ਕੋਈ ਕੁਝ ਨਹੀਂ ਹੋਣਾ। ਠੀਕ ਹੈ, ਵੈਸਟ ਨੇ ਬਹੁਤ ਸਿਆਣਪ ਵਰਤਣੀ ਆ, ਉਹਨੇ ਕੋਈ ਵੀ ਡਿਪਲੋਮੈਟ ਭਾਰਤ ਦਾ ਨਹੀਂ ਕੱਢਣਾ। ਹੁਣ ਇਹਨੂੰ ਭਾਰਤ ਦੇ ਚੈਨਲ ਇਹ ਕਹਿਣਗੇ ਵੀ ਦੇਖੋ ਅਸੀਂ 41 ਕੱਢੇ ਸੀ, ਉਹਨਾਂ ਵਿੱਚ ਦਮ ਹੀ ਨਹੀਂ ਹੈਗਾ ਵੀ ਸਾਡਾ ਇੱਕ ਵੀ ਕੱਢ ਕੇ ਦਿਖਾ ਦੇਣ। ਵੈਸਟ ਐਦਾਂ ਕਰਦਾ ਹੀ ਨਹੀਂ ਹੈ, ਵੈਸਟ ਰਿਐਕਸ਼ਨਰੀ ਹੈ ਨਹੀਂ। ਉਹਨਾਂ ਨੇ ਜਦੋਂ ਹੌਲੀ ਹੌਲੀ ਪੰਜਿਆਂ ਨਾਲ ਘੇਰਨ ਲੱਗਣਾ, ਉਦੋਂ ਹੀ ਪਤਾ ਲੱਗਣਾ ਜਦੋਂ ਪੈਰਾਂ ਥੱਲਿਓਂ ਜ਼ਮੀਨ ਕੱਢ ਲੈਣੀ ਹੈ। ਸੋ ਉਹ ਲਗਾਤਾਰ ਗਲਤੀਆਂ ਕਰਾਉਣਗੇ ਇੰਡੀਆ ਤੋਂ। ਇੰਡੀਆ ਦੇ ਡਿਪਲੋਮੈਟਸ ਨੂੰ ਚਾਹੀਦਾ ਵੀ ਉਹ ਸਿਆਣਪ ਵਰਤਣ, ਉਹ ਗਲਤੀਆਂ ਨਾ ਕਰਨ। ਹੁਣ ਉਹਨਾਂ ਲਈ ਸਕੰਜਾ ਉਹ ਕੱਸ ਰਹੇ ਨੇ, ਸੋ ਇਸ ਸਕੰਜੇ ਚੋਂ ਨਿਕਲਣ ਦੇ ਉਪਾਅ ਕਰਨ। ਉਹਨਾਂ ਨਾਲ ਬੈਕਡੋਰ ਡਿਪਲੋਮੇਸੀ ਚੋਂ, ਜਿਸ ਤਰ੍ਹਾਂ ਐਂਥਨੀ ਬਲਿੰਕਨ ਨਾਲ ਪ੍ਰੈਸ ਕਾਨਫਰੰਸ ਵਿੱਚ ਐਸ ਜੈਸ਼ੰਕਰ ਨੇ ਮੰਨਿਆ ਵੀ ਅਸੀਂ ਮਤਲਬ ਇੱਕ ਤਰ੍ਹਾਂ ਨਾਲ ਕੋਆਪਰੇਟ ਕਰਾਂਗੇ ਉਸ ਕਤਲ ਦੀ ਜਾਂਚ ਬਾਰੇ, ਤਾਂ ਉਹਨਾਂ ਨੂੰ ਉਸ ਤਰ੍ਹਾਂ ਕਰਨਾ ਚਾਹੀਦਾ। ਵਰਨਾ ਵੈਸਟ ਨੇ ਲਗਾਤਾਰ ਉਹਨੂੰ ਐਕਸਪੋਜ਼ ਕਰਨਾ ਵੀ ਇਹ ਜਿਹੜੀ ਆ ਇਹ ਡਿਕਟੇਟਰਸ਼ਿਪ ਵੱਲ ਵੱਧ ਰਿਹਾ। ਇਟ ਇਜ਼ ਨਾਟ ਗੋਇੰਗ ਟੂ ਬੀ ਅ ਟਰੂ ਡੈਮੋਕ੍ਰੇਸੀ ਨਾਓ। ਇਹ ਭਾਰਤ ਲਈ ਬਹੁਤ ਖਤਰਨਾਕ ਹੋਊਗਾ। ਜੀ ਜੀ ਬਿਲਕੁਲ। ਤੇ ਇੱਥੇ ਅਵਤਾਰ ਸਿੰਘ ਜੀ, ਸਿੱਖਾਂ ਨੂੰ ਕੀ ਕਰਨਾ ਚਾਹੀਦਾ ਇਸ ਸਾਰੇ ਮਾਮਲੇ ਦੇ ਵਿੱਚ? ਹੁਣ ਦੁਨੀਆ ਦੀ ਹਮਦਰਦੀ ਵੀ ਆ, ਚਰਚਾ ਵੀ ਹੋ ਰਹੀ ਆ, ਗੱਲ ਵੀ ਹੋ ਰਹੀ ਆ, ਸਿੱਖ ਕੌਜ਼ ਦੀ ਵੀ ਗੱਲ ਹੋ ਰਹੀ ਆ। ਸਿੱਖਾਂ ਦਾ ਸਮੂਹਿਕ ਤੌਰ ਦੇ ਉੱਤੇ ਇਸ ਦੇ ਉੱਤੇ ਕੀ ਅੱਗੇ ਕਦਮ ਹੋਣੇ ਚਾਹੀਦੇ ਆ? ਸਿੱਖਾਂ ਨੂੰ ਬਹੁਤ ਹੀ ਸਿਆਣਪ ਨਾਲ, ਬਹੁਤ ਡਿਪਲੋਮੈਟਿਕਲੀ, ਬਹੁਤ ਇੰਟੈਲੀਜੈਂਟਲੀ ਇਸ ਹੁਣ ਨੈਵੀਗੇਟ ਕਰਨਾ ਚਾਹੀਦਾ। ਆਪਣੇ ਜਿਹੜੇ ਉਹਨਾਂ ਦੇ ਬ੍ਰੇਨਸ ਨੇ, ਜਿਹੜੇ ਇੰਟੈਲੈਕਚੁਅਲ ਬ੍ਰੇਨਸ ਨੇ, ਉਹਨਾਂ ਨੂੰ ਪੁਸ਼ ਅਪ ਕਰਨਾ ਚਾਹੀਦਾ ਪਲੇਇੰਗ ਫੀਲਡ ਵਿੱਚ, ਹਨਾ। ਤੇ ਦੂਸਰਾ ਹੈਗਾ ਵੀ ਜਿਹੜੀ ਇੰਟਰੈਕਸ਼ਨ ਹੋਣੀ ਆ, ਇੱਕ ਤਾਂ ਤੁਹਾਡੇ ਵੱਲੋਂ ਜਿਹੜੇ ਵੱਡੇ ਅਖਬਾਰਾਂ 'ਚ ਸਿੱਖ ਬੱਚੇ ਬੱਚੀਆਂ ਵੱਲੋਂ, ਮੈਂ ਦੇਖਿਆ ਜਦੋਂ ਕਿਸਾਨ ਸੰਘਰਸ਼ ਚੱਲਿਆ ਸੀ, ਬੱਚੀ ਰੂਪ ਕੌਰ ਦਾ ਆਰਟੀਕਲ ਲੱਗਿਆ ਸੀ ਵਾਸ਼ਿੰਗਟਨ ਪੋਸਟ ਵਿੱਚ, ਨਾ, ਜਿਹੜੀ ਕੈਨੇਡਾ ਤੋਂ ਆ, ਪੋਇਟ ਹੈ ਨਾ, ਬਹੁਤ ਕਮਾਲ ਦਾ ਆਰਟੀਕਲ ਸੀ। ਸੋ ਉਸ ਕਿਸਮ ਦੇ, ਉਸ ਲੈਵਲ ਦੇ ਜਿਹੜੇ ਆਰਟੀਕਲਸ ਆ, ਸਿੱਖ ਇਮੇਜ ਨੂੰ ਪਿਛਲੇ 10-15 ਦਿਨਾਂ 'ਚ ਸਿੱਖ ਇਮੇਜ ਨੂੰ ਜਿੰਨਾ ਬੂਸਟ ਮਿਲਿਆ, ਜਿੰਨਾ ਸਿੱਖਾਂ ਦੇ ਕੌਜ਼ ਨੂੰ ਪੋਜ਼ਿਟਿਵਲੀ ਦੇਖਿਆ ਗਿਆ ਵਰਲਡ ਵਾਈਡ, ਨਾ, ਸੋ ਉਹਨੂੰ ਲਗਾਤਾਰ ਇੱਕ ਤਰ੍ਹਾਂ ਨਾਲ ਜਾਰੀ ਰੱਖਣ ਦੀ ਲੋੜ ਆ। ਹੁਣ ਸਿੱਖ ਇੰਟੈਲੈਕਚੁਅਲਸ ਨੂੰ ਚਾਹੀਦਾ ਵੀ ਉਹ ਲਿਖਣ ਤੇ ਆਪਣਾ ਜਿਹੜਾ ਹੈਗਾ ਆਪਣਾ ਕੇਸ ਹੈ ਇੱਕ ਤਰ੍ਹਾਂ ਨਾਲ ਇੰਟੈਲੈਕਚੁਅਲੀ ਔਰ ਸਾਊਂਡ ਹਿਸਟੋਰੀਕਲ ਇਵੈਂਟਸ ਦੇ ਸੰਦਰਭ 'ਚ ਪੇਸ਼ ਕਰਨ। ਦੂਜਾ, ਸਿੱਖਾਂ ਨੂੰ ਸਭ ਤੋਂ ਵੱਡਾ ਧਿਆਨ ਰੱਖਣਾ ਪਊਗਾ ਵੀ ਕੋਈ ਵੀ ਵਾਇਲੈਂਟ ਐਕਟ ਨਾ ਕਰਨ। ਸਿੱਖ ਕੋਈ, ਖਾਸ ਕਰਕੇ ਵੈਸਟ ਵਿੱਚ ਕੋਈ ਵੀ ਵਾਇਲੈਂਟ, ਈਵਨ ਇੰਡੀਆ 'ਚ ਵੀ ਤੇ ਵੈਸਟ ਵਿੱਚ ਵੀ, ਕੋਈ ਵੀ ਵਾਇਲੈਂਟ ਐਕਟ ਆ ਜਿਹੜਾ ਨਾ ਕਰਨ। ਇਹ ਤੋਂ ਬਚਣ ਦੀ ਲੋੜ ਆ। ਖਾਸ ਕਰਕੇ ਨੌਜਵਾਨਾਂ ਨੂੰ, ਤੁਹਾਨੂੰ ਪ੍ਰਵੋਕ ਕਰਿਆ ਜਾਊਗਾ, ਪਰ ਨੌਜਵਾਨਾਂ ਨੂੰ ਬਹੁਤ ਜ਼ਬਤ ਰੱਖਣ ਦੀ ਲੋੜ ਆ, ਬੜਾ ਡਿਸਿਪਲਿਨ ਰੱਖਣ ਦੀ ਲੋੜ ਆ। ਵਾਇਲੈਂਸ ਵੱਲ ਨਾ ਜਾਇਓ। ਆਪਣੇ ਕੇਸ ਨੂੰ ਡਿਪਲੋਮੈਟਿਕਲੀ, ਹਿਸਟੋਰੀਕਲ ਟਰਮਸ ਵਿੱਚ ਇਹ ਦੱਸ ਕੇ ਵੀ ਵੀ ਆਰ ਅ ਡਿਸਟਿੰਕਟ ਨੇਸ਼ਨ ਇਨ ਇੰਡੀਆ ਵਿਦਆਊਟ ਅ ਸਟੇਟ। ਸੋ ਉਹ ਕੇਸ ਆ ਜਿਹੜਾ ਇਸ ਤਰ੍ਹਾਂ ਪੇਸ਼ ਕਰਨਾ ਚਾਹੀਦਾ ਤੁਹਾਡੇ ਇੰਟੈਲੈਕਚੁਅਲਸ ਵੱਲੋਂ, ਹਿਸਟੋਰੀਅਨਸ ਵੱਲੋਂ, ਤੇ ਜਿੰਨੇ ਵੀ ਤੁਹਾਡੇ ਹੋਰ ਵਿਦਵਾਨ ਨੇ ਉਹਨਾਂ ਵੱਲੋਂ। ਇੰਟਰੈਕਟ ਵੀ ਕਰੋ ਜਿੱਥੇ ਤੁਸੀਂ ਪੋਲੀਟੀਕਲੀ ਕਰ ਸਕਦੇ ਹੋ। ਸੋ ਸਾਰਾ ਬੜੇ ਸਿਵਲਾਈਜ਼ਡ ਢੰਗ ਨਾਲ ਨੈਵੀਗੇਟ ਕਰਨ ਦੀ ਲੋੜ ਆ। ਕੋਈ ਬੁਰਛਾਗਰਦੀ ਆ ਜਿਹੜਾ ਹੋਛਾਪਣਾ ਉਹ ਨਾ ਦਿਖਾਇਆ। ਕਈ ਵਾਰੀ ਅਵਤਾਰ ਸਿੰਘ ਜੀ ਇਹਨਾਂ ਦੌਰਾਨ ਉਹਨਾਂ ਨੇ ਉੱਦਾਂ ਦੇ ਸਿੱਖ ਵੀ ਮੋਹਰੇ ਲਿਆਉਣੇ ਆ ਜਿਹੜੇ ਕਹਿੰਦੇ ਆ ਵੀ ਭਾਰਤ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਚਲੋ ਨਿੱਜੀ ਤੌਰ ਦੇ ਉੱਤੇ ਕਿਸੇ ਦੀ ਨਹੀਂ, ਪਰ ਉਹ ਸਿਸਟਮ ਦੇ ਨਾਲ ਤਾਂ ਪ੍ਰੋਬਲਮ ਆ। ਜਿੱਥੇ ਉਹਨਾਂ ਨੇ ਰਾਜ ਖੋਇਆ, ਉਹ ਸਾਰਾ ਕੀਤਾ, ਤੇ ਹੁਣ ਉੱਥੇ ਜਿਸ ਤਰੀਕੇ ਦੇ ਨਾਲ ਵਰਤੀਰਾ ਜਿਹੜਾ ਉਹ ਚੱਲ ਰਿਹਾ ਆ। ਸੋ ਕੌਣ ਕਿੱਥੇ ਜਾ ਕੇ ਬੋਲ ਰਿਹਾ ਹੈ, ਕਿੱਦਾਂ ਬੋਲ ਰਿਹਾ ਆ, ਉਸ ਦੇ ਲਈ ਕਿੱਦਾਂ ਹੋਵੇ? ਕੀ ਇੱਕ ਸਾਂਝੇ ਤੌਰ ਦੇ ਉੱਤੇ ਸਿੱਖਾਂ ਨੂੰ ਕੋਈ ਮਿਲ ਕੇ ਕੋਈ ਕਮੇਟੀ ਹੋਣੀ ਚਾਹੀਦੀ ਆ ਵੀ ਕੌਣ ਇਹਨਾਂ ਦੇ ਸਪੋਕਸਪਰਸਨ ਹੋਣਗੇ, ਕਿੱਦਾਂ ਹੋਣਾ ਚਾਹੀਦਾ? ਕੀ ਇਹ ਹੋ ਵੀ ਸਕਦੀ ਉੱਦਾਂ ਇਹ ਗੱਲ? ਜੇ ਹੋਵੇ ਤਾਂ ਕਿੱਦਾਂ ਹੋਵੇ? ਹਾਂਜੀ ਹਾਂਜੀ, ਇਹ ਬਿਲਕੁਲ ਤੁਹਾਡਾ ਅਹਿਮ ਸਵਾਲ। ਸੋ ਸਿੱਖਾਂ ਦੀ ਇੱਕ ਜਿਹੜੀ ਜਿਸ ਤਰ੍ਹਾਂ ਪੈਨ ਅਮਰੀਕਨ ਹੋਵੇ, ਚਾਹੇ ਪਹਿਲਾਂ ਅਮਰੀਕਨ ਬੇਸਡ ਹੋਵੇ, ਕਿਉਂਕਿ ਅਮਰੀਕਾ ਇੰਟਰਸਟ ਲੈ ਰਿਹਾ ਸਾਰੇ ਚੱਕਰ 'ਚ, ਨਾ। ਸੋ ਅਮਰੀਕਾ ਵਿੱਚ ਸਿੱਖ ਵਿਦਵਾਨਾਂ ਦੀ ਤੇ ਸਿੱਖ ਜਿਹੜੇ ਪੋਲੀਟੀਕਲ ਇੰਟੈਲੈਕਚੁਅਲਸ ਆ, ਜਿਹੜੇ 30-35 ਸਾਲ ਤੋਂ ਵਰਕ ਕਰ ਰਹੇ ਹੈਗੇ, ਸੋ ਇੱਕ ਸਾਊਂਡ ਜਿਹੜਾ ਹੈਗਾ ਆਪਣਾ ਇੰਟੈਲੈਕਚੁਅਲ ਗਰੁੱਪ ਬਣਾਉਣ, ਸਾਊਂਡ ਪੋਲੀਟੀਕਲ ਗਰੁੱਪ ਬਣਾਉਣ, ਜਿਹੜਾ ਸਪੋਕਸਮੈਨ ਦੇ ਤੌਰ ਤੇ ਸਮੁੱਚੇ ਸਿੱਖਾਂ ਦੇ ਸਪੋਕਸਮੈਨ ਦੇ, ਕਿਉਂਕਿ ਇੰਡੀਆ ਵਿੱਚ ਇਹ ਨਹੀਂ ਹੋ ਪਾਉਣਾ, ਹਨਾ। ਸੋ ਉਹਨਾਂ ਨੇ ਅਲਾਓ ਨਹੀਂ ਹੋਣ ਦੇਣਾ ਉਸ ਤਰ੍ਹਾਂ। ਸੋ ਘੱਟੋ ਘੱਟ ਅਮਰੀਕਾ ਵਿੱਚ ਇਸ ਤਰ੍ਹਾਂ ਬਹੁਤ ਹੀ ਸਾਊਂਡ, ਜਿਹੜੇ ਸੋਬਰ ਨੇ, ਜਿਹੜੇ ਆਪਾਂ ਕਹਿ ਸਕਦੇ ਵੀ ਡਿਪਲੋਮੇਸੀ ਨੂੰ ਸਮਝਦੇ ਨੇ, ਜਾਂ ਜਿਹੜੇ ਇੰਟੈਲੈਕਚੁਅਲਸ ਨੇ, ਸੋ ਉਹਨਾਂ ਦੀ ਇੱਕ ਸਾਊਂਡ ਪੋਲੀਟੀਕਲ ਕਮੇਟੀ ਬਣਾਈ ਜਾਵੇ, ਜਿਹੜੀ ਸਿੱਖ ਕੇਸ ਨੂੰ ਬਹੁਤ ਹੀ ਪੋਲਾਈਟਲੀ, ਬੜੇ ਡਿਪਲੋਮੈਟਿਕ ਤੇ ਬੜੇ ਹੀ ਸਿਵਲਾਈਜ਼ਡ ਵੇ ਨਾਲ ਜਿਹੜਾ ਅੱਗੇ ਲੈ ਕੇ ਜਾਵੇ। ਸੋ ਕੋਈ ਇਸ ਤਰ੍ਹਾਂ ਦਾ
ਇੱਕ ਵੀ ਉਦਾਹਰਣ ਇੱਕ ਕਦਮ ਤੋਂ ਵੀ ਤੁਸੀਂ ਡੀਰੇਲ ਹੁੰਦੇ ਆ ਤਾਂ ਤੁਹਾਡੇ ਨੈਗੇਟਿਵ ਜਾਵੇਗਾ। ਜਿਸ ਤਰ੍ਹਾਂ ਆਪਾਂ ਕਹਿ ਰਿਹਾ ਵੀ ਉਹ ਇੰਡੀਆ ਤੋਂ ਗਲਤੀਆਂ ਕਰਵਾਉਣ ਲੱਗ ਗਏ ਹੋਏ ਆ, ਸੋ ਸਿੱਖ ਹੁਣ ਉਹਨਾਂ ਗਲਤੀਆਂ ਤੋਂ ਬਚਣ ਵੀ ਸਿੱਖ ਗਲਤੀਆਂ ਨਾ ਕਰਨ, ਹਨਾ। ਸੋ ਜੇ ਇੰਡੀਆ ਕਰਦਾ ਹੈ ਉਹਦੇ ਲਈ ਇਹ ਦੁਖਦਾਈ ਹੋਊਗਾ ਜੀ। ਇੰਡੀਆ ਨੂੰ ਉਹਨਾਂ ਨੇ ਗਲਤੀਆਂ ਕਰਨ ਦੇ ਗੇੜ 'ਚ ਲੈ ਲਿਆ ਹੋਇਆ, ਜਿਹੜਾ ਡਿਪਲੋਮੈਟਸ ਨੂੰ ਕੱਢਿਆ। ਸੋ ਸਿੱਖ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰਨ ਜਿਹੜੀਆਂ ਉਹਨਾਂ ਦੇ ਰਾਹ ਵਿੱਚ ਕੰਡੇ ਬੀਜਣ ਜੋਗੀ। ਜੀ, ਪ੍ਰਵੋਕ ਕਰਨਗੇ ਤੁਹਾਨੂੰ, ਸਾਰਿਆਂ ਨੂੰ ਬਹੁਤ ਕੁਝ ਕਹਿਣਗੇ, ਤੁਹਾਡੇ ਤੋਂ ਗਲਤ ਚੀਜ਼ ਜਿਹੜੀ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਸਬਰ ਦੇ ਨਾਲ ਕਰਨਾ ਆ। ਹੁਣ ਤੁਹਾਡੀ ਗੱਲ, ਤੁਹਾਡੀ ਬਾਤ ਜਿਹੜੀ ਆ ਉਹ ਲੋਕ ਪੁੱਛ ਰਹੇ ਆ, ਕਰ ਰਹੇ ਆ। ਸੋ ਉਸ ਹਮਦਰਦੀ ਨੂੰ ਤੇ ਉਸ ਦਾ ਬੈਨੀਫਿਟ ਦਾ ਆਪਾਂ ਇਸ ਟਾਈਮ ਸਟਰੋਂਗ ਦੇ ਵਿੱਚ ਆ। ਸੋ ਆਪਣੀ ਜਿਹੜੀ ਮਜ਼ਬੂਤੀ ਆ ਉਸ ਨੂੰ ਬਰਕਰਾਰ ਰੱਖਣਾ ਆ, ਤਾਂ ਹੀ ਇਸ ਗੱਲ ਨੂੰ ਜਿਹੜਾ ਉਹ ਅੱਗੇ ਵਧਾਇਆ ਜਾ ਸਕਦਾ। ਤੇ ਵੇਸਲੇ ਵੀ ਨਹੀਂ ਪੈਣਾ ਵੀ ਲੈ ਵੀ ਹੁਣ ਤਾਂ ਅਮਰੀਕਾ 'ਚ ਗੱਲ ਕਰਨ ਲੱਗ ਗਿਆ ਤੇ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ। ਪ੍ਰੈਸ਼ਰ ਜਿਹੜਾ ਉਹ ਆਪਾਂ ਨੂੰ ਉਨਾ ਹੀ ਜਿਹੜਾ ਨਾਲ ਦੇ ਨਾਲ ਬਣਾ ਕੇ ਹੀ ਰੱਖਣਾ ਪੈਣਾ ਆ। ਤੇ ਅਵਤਾਰ ਸਿੰਘ ਜੀ, ਜਾਂਦੇ ਜਾਂਦੇ ਜੇ ਕੁਝ ਹੋਰ ਇਸ ਪੂਰੇ ਮਾਮਲੇ ਦੇ ਉੱਤੇ, ਜੇ ਤੁਸੀਂ ਕੁਝ ਵੀ ਹੋਰ ਗੱਲਬਾਤ ਵਿੱਚ ਐਡ ਕਰਨਾ ਚਾਹੁੰਦੇ ਆ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਹਾਂਜੀ, ਸਾਡੀ ਸਾਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਵੀ ਡਿਸਿਪਲਿਨ 'ਚ ਰਹਿਣਾ, ਪੋਲਾਈਟਲੀ ਰਹਿਣਾ। ਆਪਣੇ ਕੇਸ ਨੂੰ ਹੁਣ ਜੇ ਇੰਟਰਨੈਸ਼ਨਲ ਲੈਵਲ ਤੇ ਤੁਹਾਡਾ ਕੇਸ ਅੱਗੇ ਵਧਿਆ ਹੈ, ਸੋ ਇਸ ਕੇਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਅੱਗੇ ਲੈ ਕੇ ਜਾਓ। ਏਕਤਾ ਬਣਾਈ ਰੱਖੋ, ਧੜੇਬੰਦੀਆਂ ਤੇ ਧੜੇਬਾਜ਼ੀਆਂ ਤੋਂ ਬਾਹਰ ਨਿਕਲੋ। ਧੜਿਆਂ, ਜੇ ਤੁਸੀਂ ਵੱਖ-ਵੱਖ ਪਾਰਟੀਆਂ ਨਾਲ ਵੀ ਸੰਬੰਧਿਤ ਹੋ, ਉਹਨਾਂ ਨਾਲ ਰਹੋ, ਕੋਈ ਗੱਲ ਨਹੀਂ। ਕੋਈ ਤੋੜ ਕੇ ਇੱਕ ਪਾਰਟੀ ਬਣਾਉਣ ਦੀ ਲੋੜ ਨਹੀਂ ਹੁੰਦੀ, ਪਰ ਤੁਸੀਂ ਇੱਕ ਗੁਰੂ ਦੇ ਪੁੱਤਰ ਹੋ। ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਜੀ ਨੇ। ਸੋ ਉਸ ਗੁਰੂ ਦੇ ਪੁੱਤਰ ਹੋਣ ਦੇ ਨਾਤੇ ਅਸੀਂ ਆਪਣਾ ਇੱਕ ਜਿਹੜਾ ਫਰਜ਼ ਹੈ, ਉਸ ਮਰਦ ਅਗੰਮੜੇ ਦੇ ਪੁੱਤਰ ਹੋਣ ਦਾ ਜਿਹੜਾ ਫਰਜ਼ ਹੈ ਉਹ ਅਦਾ ਕਰਦੇ ਰਹੀਏ। ਏਕਤਾ ਬਣਾਈ ਰੱਖੀਏ, ਕਿਸੇ ਨੂੰ ਇਸ ਤਰ੍ਹਾਂ ਅਲਾਓ ਨਾ ਕਰੀਏ ਵੀ ਉਹ ਸਾਡੇ ਵੀ ਇੰਟਰੂਡ ਕਰਕੇ ਕੋਈ ਗਲਤੀ ਕਰਵਾ ਜੇ। ਸੋ ਇਸ ਤਰ੍ਹਾਂ ਦੀਆਂ ਗਲਤੀਆਂ ਤੋਂ ਬਚਣ ਦੀ ਲੋੜ ਆ। ਡਿਪਲੋਮੈਟਿਕਲੀ, ਸਿਆਣਪ ਨਾਲ, ਇੰਟੈਲੈਕਚੁਅਲੀ ਤੇ ਸਿਵਲਾਈਜ਼ਡ ਵੇ ਨਾਲ ਅੱਗੇ ਵਧਣ ਦੀ ਲੋੜ ਹੈ ਜੀ। ਬਹੁਤ ਬਹੁਤ ਸ਼ੁਕਰੀਆ ਅਵਤਾਰ ਸਿੰਘ ਜੀ, ਮਿਹਰਬਾਨੀ। ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ, ਗੱਲਬਾਤ ਤੁਸੀਂ ਕੀਤੀ ਤੇ ਇਸ ਅਹਿਮ ਮਸਲੇ ਦੇ ਉੱਤੇ ਅਮਰੀਕਾ ਕੀ ਸੋਚਦਾ ਹੈ, ਕੀ ਉਹ ਕਰ ਸਕਦਾ ਹੈ, ਕੀ ਉਸ ਦੀ ਸੋਚ ਆ ਲੌਂਗ ਟਰਮ, ਸ਼ਾਰਟ ਟਰਮ, ਉਸ ਦੇ ਪੱਖ ਤੋਂ ਜਿਹੜੀ ਉਹ ਆਪਾਂ ਗੱਲਬਾਤ ਕੀਤੀ ਹੈ। ਬੜੀ ਮਿਹਰਬਾਨੀ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ।